ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਮੈਂ ਸੁਖਵਿੰਦਰ ਸਿੰਘ ਹਾਜ਼ਰ ਹਾਂ ਅੱਜ ਦਾ ਫਾਲਟ ਲਾਈਨਸ ਪ੍ਰੋਗਰਾਮ ਲੈ ਕੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ G20 ਸਮਿਟ ਬਾਰੇ, ਜਿਸ ਦੀ ਕਿ ਬੜੀ ਅਹਿਮ ਇਕੱਤਰਤਾ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੇ ਵਿੱਚ ਹੋ ਕੇ ਹਟੀ ਆ। ਤੇ ਇਸ ਮੀਟਿੰਗ ਦੇ ਵਿੱਚ ਸਿੱਖ ਵੀ ਜਿਹੜੇ ਆ ਉਹ ਕੇਂਦਰ ਬਿੰਦੂ ਰਹੇ ਨੇ ਇਸ ਸਾਰੀ ਜਿਹੜੀ ਇੱਕ ਵੱਡੀ ਇੰਟਰਨੈਸ਼ਨਲ ਮੀਟਿੰਗ ਸੀ ਉਸ ਦੇ ਵਿੱਚ। ਤੇ ਗੱਲ ਰਹੀ ਕਿ ਜਿਹੜੀ ਸਿੱਖਾਂ ਦੀ ਆਜ਼ਾਦੀ ਦੀ ਲਹਿਰ ਆ ਉਹ ਜੋ ਸਿੱਖ ਡਾਇਸਪੋਰਾ ਦੇ ਵੱਲੋਂ ਬੜੀ ਤੇਜ਼ੀ ਦੇ ਨਾਲ ਚਲਾਈ ਜਾ ਰਹੀ ਆ ਜਾਂ ਲੋਬਿੰਗ ਕੀਤੀ ਜਾ ਰਹੀ ਆ ਉਹਦੇ ਲਈ, ਤੇ ਉਸ ਉੱਤੇ ਜਿਹੜੇ ਵੱਖ-ਵੱਖ ਮੁਲਕ ਨੇ ਉਹਨਾਂ ਦੇ ਨਾਲ ਭਾਰਤ ਦੇ ਜਿਹੜੇ ਅਧਿਕਾਰੀ ਨੇ, ਭਾਰਤ ਦੀ ਜਿਹੜੀ ਸਿਆਸੀ ਨੁਮਾਇੰਦਗੀ ਆ ਜਾਂ ਫਿਰ ਭਾਰਤ ਦਾ ਮੀਡੀਆ ਆ ਉਸ ਵੱਲੋਂ ਜਿਹੜੇ ਆ ਸਵਾਲ ਚੁੱਕੇ ਗਏ, ਜਿਸ ਕਾਰਨ ਇਹ ਸਾਰਾ ਮਸਲਾ ਚਰਚਾ 'ਚ ਰਿਹਾ। ਤੇ ਖਾਸ ਤੌਰ ਤੇ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ, ਉਹ ਇੱਕ ਵਾਰ ਫੇਰ ਜਦੋਂ ਹੁਣ ਭਾਰਤ ਗਏ ਸੀ ਤਾਂ ਉਹ ਇੰਡੀਅਨ ਮੀਡੀਆ ਹੋਵੇ, ਇੰਡੀਅਨ ਸਟੇਟ ਹੋਵੇ, ਇਹਨਾਂ ਸਾਰਿਆਂ ਦੇ ਹੀ ਅਟੈਕ ਤੇ ਰਹੇ। ਤੇ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਉਹਨਾਂ ਨੂੰ ਇੱਕ ਤਰ੍ਹਾਂ ਪੂਰੀ ਤਰ੍ਹਾਂ ਸਾਈਡਲਾਈਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੇ ਪੂਰਾ ਹੀ ਦੌਰਾ ਜਿਹੜਾ ਜਸਟਿਨ ਟਰੂਡੋ ਦਾ ਆ ਉਹ ਵਿਵਾਦਾਂ ਦੇ ਵਿੱਚ ਜਿਵੇਂ ਘਿਰਿਆ ਰਿਹਾ, ਅਸੀਂ ਇਹ ਕਹਿ ਸਕਦੇ ਹਾਂ ਕਿ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਕੈਨੇਡਾ ਆ ਉਹ ਇੰਡੀਆ ਵੱਲੋਂ ਦੋਸ਼ ਲਾਇਆ ਗਿਆ ਕਿ ਕੈਨੇਡਾ ਇੱਕ ਸਪੇਸ ਪ੍ਰੋਵਾਈਡ ਕਰਵਾ ਰਹੀ ਆ ਸਿੱਖ ਸੈਪਰੇਟਿਜ਼ਮ ਨੂੰ। ਤੇ ਬਲਕਿ ਇੰਡੀਆ ਤਾਂ ਇਹੀ ਕਹਿੰਦਾ ਆ ਕਿ ਇਹੀ ਦੋਸ਼ ਲਾਉਂਦਾ ਹੈ ਕਿ ਜਿਹੜਾ ਟੈਰਰਿਜ਼ਮ ਆ ਉਸ ਨੂੰ ਸਪੇਸ ਪ੍ਰੋਵਾਈਡ ਕਰਵਾ ਰਹੀ ਆ ਕੈਨੇਡਾ। ਤੇ ਇਸ ਤੋਂ ਇਲਾਵਾ ਜਿਹੜਾ ਜਸਟਿਨ ਟਰੂਡੋ ਦਾ ਜਦੋਂ ਦੌਰਾ ਖਤਮ ਹੋਣਾ ਸੀ ਉਦੋਂ ਵੀ ਇੱਕ ਬੜੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਕਿ ਜਿਹੜਾ ਜਹਾਜ਼ ਸੀ ਜਸਟਿਨ ਟਰੂਡੋ ਦਾ ਉਸ ਦੇ ਵਿੱਚ ਕੁਝ ਖਰਾਬੀ ਆਈ, ਜਿਸ ਕਾਰਨ 2 ਦਿਨ ਉਹਨਾਂ ਨੂੰ ਹੋਰ ਜਿਹੜਾ ਆ ਭਾਰਤ ਦੇ ਵਿੱਚ ਰੁਕਣਾ ਪਿਆ। ਤਾਂ ਇਹਨਾਂ ਸਾਰੀਆਂ ਗੱਲਾਂ ਬਾਰੇ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਤੇ ਮੇਰੇ ਨਾਲ ਮੌਜੂਦ ਰਹਿਣਗੇ ਭਾਈ ਮਨਵੀਰ ਸਿੰਘ ਜੀ ਜੋ ਕਿ ਜਰਨਲਿਸਟ ਨੇ, ਤੇ ਪਿਛਲਾ ਜਿਹੜਾ ਦੌਰਾ ਸੀ ਜਸਟਿਨ ਟਰੂਡੋ ਦਾ ਇੰਡੀਆ ਦਾ, ਉਸ ਦੌਰੇ ਦੇ ਵਿੱਚ ਜਿਹੜਾ ਜਰਨਲਿਸਟ ਦਾ ਡੈਲੀਗੇਸ਼ਨ ਹੁੰਦਾ ਆ ਉਸ ਦੇ ਵਿੱਚ ਵੀ ਸ਼ਾਮਲ ਸੀ। ਤੇ ਉਹਨਾਂ ਦਾ ਐਕਸਪੀਰੀਅੰਸ ਵੀ ਰਿਹਾ ਆ ਇੰਡੀਅਨ ਮੀਡੀਆ ਨੂੰ ਫੇਸ ਕਰਨ ਦਾ, ਜਾਂ ਉੱਥੇ ਸਾਰੀ ਇੰਡੀਅਨ ਜਿਹੜੀ ਸਿਚੁਏਸ਼ਨ ਹੁੰਦੀ ਆ ਇੰਡੀਆ ਦੇ ਵਿੱਚ, ਖਾਸ ਤੌਰ 'ਤੇ ਕੈਨੇਡਾ ਦੇ ਹਵਾਲੇ ਨਾਲ ਗੱਲ ਕਰੀਏ ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕਿਸ ਤਰ੍ਹਾਂ ਜਿਹੜੀ ਇਹ ਸਾਰੀ ਸਮਿਟ ਹੋਈ ਆ, ਇਸ ਦੇ ਵਿੱਚ ਜਿਹੜੀਆਂ ਆਊਟਕਮਸ ਆਈਆਂ ਨੇ ਉਹਨਾਂ ਨੂੰ ਕਿਵੇਂ ਦੇਖ ਰਹੇ ਆ। ਤੇ ਇਹਦੇ 'ਤੇ ਅਸੀਂ ਅੱਜ ਦੀ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਭਾਈ ਮਨਵੀਰ ਸਿੰਘ ਜੀ, ਤੁਹਾਨੂੰ ਮੈਂ ਜੀ ਆਇਆਂ ਨੂੰ ਕਹਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਸੁਖਵਿੰਦਰ ਸਿੰਘ ਜੀ, ਤੁਹਾਨੂੰ ਉਹ ਟੀਵੀ 84 ਨੂੰ ਦੇਖ ਸੁਣ ਰਹੇ ਤਮਾਮ ਦਰਸ਼ਕਾਂ ਦੇ ਸਰੋਤਿਆਂ ਨੂੰ ਮੈਂ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮਨਵੀਰ ਸਿੰਘ ਜੀ, ਇਸ ਵਾਰ ਵੀ ਜਿਹੜਾ ਪਿਛਲੇ ਵਾਰ ਤਾਂ ਤੁਸੀਂ ਉਸ ਦੌਰੇ 'ਤੇ ਹੀ ਸੀ, ਇਸ ਵਾਰ ਵੀ ਦੇਖਣ 'ਚ ਆਇਆ ਕਿ ਮਤਲਬ ਇਹ ਲੱਗ ਰਿਹਾ ਸੀ ਉਹ 2-3 ਦਿਨਾਂ ਦੇ ਵਿੱਚ ਕਿ ਜਸਟਿਨ ਟਰੂਡੋ ਇੱਕ ਟਾਰਗੇਟ ਆ, ਕਿ ਉਹ ਇੱਕ ਸਪੈਸੀਫਿਕ ਟਾਰਗੇਟ ਆ ਜਿਹਦੇ ਉੱਤੇ ਸਾਰੇ ਹੀ ਜਿਹੜੇ ਤੀਰ ਨੇ ਉਹ ਤਾਣੇ ਹੋਏ ਆ ਤੇ ਤੀਰ ਵਾਰ-ਵਾਰ ਉਹਦੇ 'ਤੇ ਛੱਡੇ ਜਾ ਰਹੇ ਆ। ਮਤਲਬ ਮੈਂ ਦੇਖ ਰਿਹਾ ਸੀ ਵੀ ਜਸਟਿਨ ਟਰੂਡੋ ਦੇ ਦੌਰੇ ਨੂੰ ਜਿਹੜਾ ਰਿਊਟਰਸ ਇੱਕ ਵੱਡੀ ਨਿਊਜ਼ ਏਜੰਸੀ ਆ, ਇੰਟਰਨੈਸ਼ਨਲ ਨਿਊਜ਼ ਏਜੰਸੀ ਆ, ਉਹਨਾਂ ਦੀ ਹੈਡਲਾਈਨ ਬੜੀ ਆਪਣੇ ਆਪ 'ਚ ਹੈਰਾਨ ਕਰਨ ਵਾਲੀ ਆ ਕਿ ਮੋਦੀ ਸਕੋਲਡਸ ਟਰੂਡੋ ਓਵਰ ਸਿੱਖ ਪ੍ਰੋਟੈਸਟ ਇਨ ਕੈਨੇਡਾ ਅਗੇਂਸਟ ਇੰਡੀਆ। ਮਤਲਬ ਕਿੱਥੋਂ ਤੱਕ ਜਿਹੜਾ ਆ ਟਰੂਡੋ ਨੂੰ ਅਸੀਂ ਕਹਿ ਸਕਦੇ ਹਾਂ ਕਿ ਕਿਉਂਕਿ ਸਾਈਕੋਲੋਜੀਕਲ ਅਸਰ ਤਾਂ ਪਾਉਂਦੀਆਂ ਨੇ ਗੱਲਾਂ ਜਦੋਂ ਇਸ ਤਰ੍ਹਾਂ ਖਬਰਾਂ ਲੱਗਦੀਆਂ ਨੇ। ਤੇ ਕੈਨੇਡਾ ਦੀ ਸਿਆਸਤ ਦੇ ਵਿੱਚ ਡੋਮੈਸਟਿਕ ਪੋਲਿਟਿਕਸ 'ਚ ਦੇਖਣਾ ਹੋਵੇ ਤਾਂ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਮੁਖੀ ਨੇ ਇਸ ਟਾਈਮ ਪੀਅਰ, ਉਹਨਾਂ ਨੇ ਇਹ ਟਵੀਟ ਕੀਤਾ ਜਿਹੜਾ ਟੋਰਾਂਟੋ ਸਨ ਦੀ ਖਬਰ ਲਾ ਕੇ ਵੀ ਮੋਦੀ ਜਿਹੜਾ ਟਰੂਡੋ ਨੂੰ ਰਸਤਾ ਦਿਖਾ ਰਿਹਾ ਤੇ ਕਹਿ ਰਿਹਾ ਦਿਸ ਵੇ ਆਊਟ। ਤੇ ਉਹਨਾਂ ਦਾ ਟਵੀਟ ਆ ਕਿ ਪੁਟਿੰਗ ਪਾਰਟਨਰਸ਼ਿਪ ਅਸਾਈਡ ਨੋ ਵਨ ਲਾਈਕਸ ਟੂ ਸੀ ਅ ਕੈਨੇਡੀਅਨ ਪ੍ਰਾਈਮ ਮਿਨਿਸਟਰ ਰੈਪਿਡਲੀ ਹਿਊਮਿਲੇਟਡ ਐਂਡ ਟ੍ਰੈਂਪਲਡ ਅਪੋਨ ਬਾਈ ਦਾ ਰੈਸਟ ਆਫ ਦਾ ਵਰਲਡ। ਤਾਂ ਮਤਲਬ ਵੀ ਡੋਮੈਸਟਿਕ ਪੱਧਰ 'ਤੇ ਵੀ ਅਟੈਕ ਦਾ ਸਾਹਮਣਾ ਕਰਨਾ ਪਿਆ ਟਰੂਡੋ ਨੂੰ, ਤੇ G20 ਸਮਿਟ ਦੇ ਵਿੱਚ ਵੀ ਮੀਡੀਆ ਦੇ ਹਵਾਲੇ ਨਾਲ ਵੀ ਅਟੈਕ ਦਾ ਸਾਹਮਣਾ ਕਰਨਾ ਪਿਆ। ਪਰ ਜਿਹੜੇ ਇੱਕ ਵੱਡੇ ਸੈਕਸ਼ਨ ਵੱਲੋਂ ਉਹਨਾਂ ਦੀ ਤਾਰੀਫ ਕੀਤੀ ਜਾ ਰਹੀ ਆ ਕਿ ਇੰਨੇ ਅਟੈਕ ਦੇ ਬਾਵਜੂਦ, ਇੰਨੀਆਂ ਗੱਲਾਂ ਦੇ ਬਾਵਜੂਦ, ਜਿੱਥੇ UK ਤੇ USA ਜਿਹੜੇ ਆ ਉਹ ਸਾਰੇ ਇਸ G20 ਸਮਿਟ ਦੇ ਵਿੱਚ ਕੰਪਰੋਮਾਈਜ਼ ਕਰਦੇ ਨਜ਼ਰ ਆਏ ਹਿਊਮਨ ਰਾਈਟਸ ਵੈਲਿਊਜ਼ ਦੇ ਉੱਤੇ, ਫਰੀਡਮ ਆਫ ਐਕਸਪ੍ਰੈਸ਼ਨ ਦੇ ਉੱਤੇ। ਪਰ ਜਸਟਿਨ ਟਰੂਡੋ ਨੇ ਜਿਹੜਾ ਆ ਵੀ ਪੂਰਾ ਸਟਰੋਂਗ ਸਟੈਂਡ ਲਿਆ। ਤੇ ਇਹ ਗੱਲ ਕਹੀ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਖਾਲਿਸਤਾਨ ਦੇ ਮਸਲੇ 'ਤੇ, ਤਾਂ ਕਿ ਕੈਨੇਡਾ ਜਿਹੜਾ ਆ ਉੱਥੇ ਫਰੀਡਮ ਆਫ ਐਕਸਪ੍ਰੈਸ਼ਨ ਆ, ਤੇ ਬਲਕਿ ਨਾਲ ਅਟੈਕ ਕੀਤਾ ਉਹਨਾਂ ਨੇ ਇੰਡੀਆ ਦੇ ਉੱਤੇ ਕਿ ਇੰਡੀਆ ਜਿਹੜਾ ਕੈਨੇਡਾ ਦੀ ਜਿਹੜੀ ਇੰਟਰਫੇਰੈਂਸ ਹੋ ਰਹੀ ਆ, ਮੈਂ ਉਹਦੇ ਬਾਰੇ ਮੋਦੀ ਨਾਲ ਗੱਲ ਕੀਤੀ
ਨਾ ਕਿ ਉਹਨਾਂ ਨੇ ਕਿਤੇ ਖਾਲਿਸਤਾਨ ਦਾ ਜ਼ਿਕਰ ਕੀਤਾ ਆਪਣੀ ਸਟੇਟਮੈਂਟ 'ਚ ਜਾਂ ਕੁਝ ਇਸ ਤਰ੍ਹਾਂ ਦੀ ਗੱਲ ਕਹੀ। ਤਾਂ ਇਹ ਸਾਰਾ ਕੁਝ ਵਾਪਰਿਆ, ਤੁਸੀਂ ਕਿਵੇਂ ਓਬਜ਼ਰਵ ਕਰ ਰਹੇ ਹੋ ਇਹ ਸਾਰੀ G20 ਸਮਿਟ ਨੂੰ? ਦੇਖੋ ਸਰਦਾਰ ਸੁਖਵਿੰਦਰ ਸਿੰਘ ਜੀ, ਸਾਰਾ ਕੁਝ ਜਿੰਨਾ ਵੀ ਘਟਨਾਕ੍ਰਮ ਹੋਇਆ ਉਹ ਖਾਸ ਕਰਕੇ ਜੇ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਦੇਖਣਾ ਹੋਵੇ ਤਾਂ ਬਹੁਤ ਜ਼ਿਆਦਾ ਇੰਟਰਸਟਿੰਗ ਮੈਂ ਇਹਨੂੰ ਕਹੂੰਗਾ ਕਿ ਸਾਰਾ ਕੁਝ ਇਹ ਜਿਹੜਾ G20 ਦਾ ਡਰਾਮਾ ਭਾਰਤ ਵੱਲੋਂ ਰਚਿਆ ਗਿਆ ਸੀ ਉਹਦੇ ਵਿੱਚ ਹੋਇਆ। ਜਿੱਥੇ ਤੱਕ ਜੇ ਅਸੀਂ ਹੀਰੋਇਜ਼ਮ ਦੀ ਗੱਲ ਕਰਦੇ ਹਾਂ, ਜੇ ਅਸੀਂ ਸਟੈਂਡ ਦੀ ਗੱਲ ਕਰਦੇ ਹਾਂ, ਅੱਜ ਵੱਖਰੇ ਵੱਖਰੇ ਮੁਲਕਾਂ ਦਾ ਮੀਡੀਆ ਭਾਵੇਂ ਜੇ ਇਸ ਤਰ੍ਹਾਂ ਮਰਜ਼ੀ ਇਸ ਸਾਰੇ ਘਟਨਾਕ੍ਰਮ ਨੂੰ ਪ੍ਰੋਜੈਕਟ ਕਰੇ, ਪਰ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਇਹ ਕਹਿ ਸਕਦੇ ਹਾਂ ਕਿ ਲੌਂਗ ਟਰਮ ਦੇ ਵਿੱਚ ਜੇ ਹਿਊਮਨਟੇਰੀਅਨ ਗਰਾਊਂਡਸ ਦੇ ਉੱਤੇ ਕਿਸੇ ਨੂੰ ਇਸ ਸਾਰੇ ਸਬਮਿਟ ਦੀ ਹੀਰੋਸ਼ਿਪ ਦੇਣੀ ਹੋਵੇ, ਕਿਸੇ ਨੂੰ ਨਾਇਕ ਕਹਿਣਾ ਹੋਵੇ, ਤਾਂ ਸਾਡੇ ਹਿਸਾਬ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹ ਬਾਜੀ ਮਾਰ ਗਏ ਨੇ ਜੀ। ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਨੇ ਨਾ ਤਾਂ ਕੈਨੇਡਾ ਦੇ ਵਿੱਚ ਜਿਹੜੀ ਫੋਰਨ ਇੰਟਰਫੇਰੈਂਸ ਹੋ ਰਹੀ ਆ ਭਾਰਤ ਦੀ, ਉਸ ਲਿਹਾਜ਼ ਦੇ ਨਾਲ ਵਪਾਰ ਨੂੰ ਤਰਜੀਹ ਦੇ ਕੇ ਉਹ ਤੋਂ ਪੈਰ ਖਿਸਕਾਉਂਦੇ ਨਜ਼ਰ ਉਹ ਬਿਲਕੁਲ ਨਹੀਂ ਆਏ। ਉਹਨਾਂ ਨੇ ਆਪਣੇ ਮੁਲਕ ਦੀ ਸੋਵਰਨਟੀ ਨੂੰ, ਆਪਣੇ ਮੁਲਕ ਦੇ ਸਿਸਟਮ ਨੂੰ ਜਿਹੜੀ ਆ ਉਹ ਪਹਿਲ ਦਿੱਤੀ। ਆਪਣੇ ਸਿਟੀਜ਼ਨਸ ਦੇ ਉੱਤੇ ਉਹਨਾਂ ਦੀ ਜਿਹੜਾ ਫਰੀडम ਆਫ ਸਪੀਚ ਦੇ ਉੱਤੇ, ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ ਉਹਨਾਂ ਨੇ ਇੱਕ ਧੜੱਲੇ ਨਾਲ ਸਟੈਂਡ ਲਿਆ ਤੇ ਦੱਸਿਆ ਕਿ ਸਾਡੇ ਜਿਹੜੇ ਸਿਟੀਜ਼ਨਸ ਨੇ ਉਹਨਾਂ ਦੇ ਜਿਹੜੇ ਰਾਈਟਸ ਨੇ ਉਹ ਕੈਨੇਡਾ ਦੇ ਵਿੱਚ ਪ੍ਰੋਟੈਕਟ ਨੇ। ਉਹ ਕਿਸੇ ਥਰਡ ਵਰਲਡ ਕੰਟਰੀ ਭਾਰਤ ਵਰਗੇ ਮੁਲਕ ਵਾਂਗੂ ਇਹ ਨਹੀਂ ਹੈ ਕਿ ਇੱਕ ਆਪਣੇ ਹੱਕਾਂ ਦੀ ਗੱਲ ਕਰਨ ਦੇ ਲਈ, ਇੱਕ ਪੀਸਫੁਲ ਮੂਵਮੈਂਟ ਕਰਨ ਦੇ ਲਈ ਸਿੱਖਾਂ ਨੂੰ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਜਾਂ ਯੂਆਪਾ ਵਰਗੇ ਜਿਹੜੇ ਅਣਮਨੁੱਖੀ ਕੇਸ ਨੇ ਉਹਨਾਂ ਦੇ ਵਿੱਚ ਫਸਾ ਕੇ ਸਾਰੀ ਉਮਰ ਜੇਲ੍ਹਾਂ ਦੇ ਵਿੱਚ ਰੱਖ ਦਿੱਤਾ ਜਾਵੇ। ਐਸਾ ਕੈਨੇਡਾ ਦੇ ਵਿੱਚ ਨਹੀਂ ਹੁੰਦਾ। ਔਰ ਸਭ ਤੋਂ ਅਹਿਮ ਗੱਲ, ਯੂਕਰੇਨ ਦੇ ਮੁੱਦੇ ਦੇ ਉੱਤੇ ਸਾਰਾ ਵੈਸਟ ਜਿਹੜਾ ਸੀ ਯੂਕਰੇਨ ਦਾ ਸਪੋਰਟਰ ਸੀ। ਇੱਕ ਇੱਕ ਕਰਕੇ ਸਾਰਿਆਂ ਨੇ ਆਪਣਾ ਸਟਾਂਸ ਆ ਜਿਹੜਾ ਉਹ ਢਿੱਲਾ ਕੀਤਾ। ਸਾਨੂੰ ਨਹੀਂ ਪਤਾ ਕਿ ਇਹਦੇ 'ਚ ਕੀ ਉਹਨਾਂ ਦੀ ਮਜਬੂਰੀ ਹੋ ਸਕਦੀ ਹੈ ਜਾਂ ਕੀ ਅਗਲੀ ਰਾਜਨੀਤੀ ਹੋ ਸਕਦੀ ਹੈ, ਪਰ ਟਰੂਡੋ ਸਾਹਿਬ ਨੇ ਉਸ ਮੁੱਦੇ ਦੇ ਉੱਤੇ ਵੀ ਇੱਕ ਜਿਹੜਾ ਪੈਰ ਗੱਡਮਾ ਸਟੈਂਡ ਆਪਣਾ ਦਿਖਾਇਆ। ਔਰ ਇਹ ਜਿਹੜੇ ਇਹੋ ਜਿਹੇ ਫੈਸਲੇ ਹੁੰਦੇ ਨੇ, ਮਰਦਾਨਾ ਫੈਸਲੇ ਹੁੰਦੇ ਨੇ, ਉਹ ਆਉਣ ਵਾਲੀਆਂ ਜਿਹੜੀਆਂ ਸਦੀਆਂ ਤੱਕ ਯਾਦ ਰੱਖੇ ਜਾਂਦੇ ਨੇ। ਔਰ ਟਰੂਡੋ ਸਾਹਿਬ ਇਸ ਸਾਰੇ ਕਾਸੇ ਦੇ ਲਈ ਵਧਾਈ ਦੇ ਪਾਤਰ ਨੇ। ਬਾਕੀ ਤੁਸੀਂ ਗੱਲ ਕੀਤੀ ਆ ਕੰਜ਼ਰਵੇਟਿਵ ਦੀ, ਕੰਜ਼ਰਵੇਟਿਵ ਦਾ ਦੇਖੋ, ਜਿੱਥੇ ਤੱਕ ਇੰਟਰਨਲ ਪੋਲਿਟਿਕਸ ਦਾ ਸਵਾਲ ਹੁੰਦਾ ਨਾ, ਤਾਂ ਹਰ ਇੱਕ ਜਿਹੜੀ ਵਿਰੋਧੀ ਧਿਰ ਆ, ਇਹ ਹਰ ਇੱਕ ਮੁਲਕ ਦੇ ਵਿੱਚ ਹੁੰਦਾ ਕਿ ਉਹ ਰਾਜ ਕਰ ਰਹੀ ਧਿਰ ਆ ਜਿਹੜੀ ਉਹਦੇ ਉੱਤੇ ਹਾਵੀ ਹੁੰਦੇ ਨੇ, ਉਹਨੂੰ ਨਿਸ਼ਾਨੇ ਤੇ ਲੈਂਦੇ ਨੇ। ਡਜ਼ਨਟ ਮੈਟਰ ਉਹਦੇ ਫੈਸਲੇ ਚੰਗੇ ਨੇ ਜਾਂ ਮਾੜੇ ਨੇ, ਬਿਸਾਈਡ ਦਾ ਪੁਆਇੰਟ, ਕਿਉਂਕਿ ਓਪੋਜੀਸ਼ਨ ਦਾ ਮਤਲਬ ਇਹ ਸਮਝਿਆ ਜਾਂਦਾ ਹਮੇਸ਼ਾ ਕਿ ਉਹਨਾਂ ਨੇ ਓਪੋਜੀਸ਼ਨ ਹੀ ਕਰਨੀ ਹੈ। ਪਰ ਇੱਥੇ ਕੰਜ਼ਰਵੇਟਿਵ ਦੇ ਲੀਡਰਾਂ ਦੀ ਇਹ ਇਸ ਕਿਸਮ ਦੀ ਜਿਹੜੀ ਕਾਰਗੁਜ਼ਾਰੀ ਆ, ਇਹ ਵੀ ਕੈਨੇਡੀਅਨ ਸਿਟੀਜ਼ਨਸ ਦੇ ਜਿਹੜੇ ਖਾਸ ਕਰਕੇ ਮਿਨੋਰਟੀ ਕੌਮਾਂ ਨੇ ਜਿਹੜੀਆਂ, ਉਹ ਬੜੇ ਜਿਹੜਾ ਗੰਭੀਰਤਾ ਦੇ ਨਾਲ ਵਿਚਾਰ ਕਰ ਰਹੇ ਨੇ ਕਿ ਕੀ ਇੱਕ ਕੈਨੇਡੀਅਨ ਵੈਲਿਊਜ਼ ਦੇ ਉੱਤੇ ਖਰਾ ਉਤਰਨ ਵਾਲਾ ਬੰਦਾ ਜਿਹੜਾ, ਉਹਨੂੰ ਇਸ ਤਰ੍ਹਾਂ ਟਾਰਗੇਟ ਕੀਤਾ ਜਾ ਸਕਦਾ। ਤੁਹਾਡੀ ਇੰਟਰਨਲ ਪੋਲਿਟਿਕਸ ਆ ਜਿਹੜੀ, ਉਹ ਇੱਕ ਹੋਰ ਚੀਜ਼ ਹੋ ਸਕਦੀ ਆ, ਪਰ ਕੈਨੇਡਾ ਐਜ਼ ਏ ਮੁਲਕ ਜਿਹੜਾ ਉਹ ਰਿਪਰੈਜ਼ੈਂਟ ਕਰਨ ਟਰੂਡੋ ਸਾਹਿਬ ਉੱਥੇ ਗਏ ਸੀਗੇ। ਇੱਕ ਮੁਲਕ ਨੂੰ ਰਿਪਰੈਜ਼ੈਂਟ ਕਰਨ ਪ੍ਰਧਾਨ ਮੰਤਰੀ ਹੁੰਦੇ ਆ। ਤੁਸੀਂ ਇਸ ਗੱਲ ਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਕਿ ਕੈਨੇਡਾ ਦੀ ਜਿਹੜੀ ਹਿਊਮਨ ਰਾਈਟਸ ਦੇ ਉੱਤੇ ਖਲੋਣ ਦੀ ਪਰੰਪਰਾ ਰਹੀ ਹੈ, ਉਹਨੂੰ ਨਜ਼ਰਅੰਦਾਜ਼ ਕਰਕੇ ਤੁਸੀਂ ਇਹ ਕਹਿ ਰਹੇ ਹੋ ਕਿ ਉੱਥੇ ਤੁਹਾਨੂੰ ਜੀ ਉਹ ਵੈਲਕਮ ਨਹੀਂ ਕੀਤਾ ਗਿਆ। ਦੇਖੋ, ਜਿੱਥੇ ਮੰਡੀ ਉਹਨਾਂ ਜਿਹੜਾ ਇੱਕ ਪਿਓਰ ਮੰਡੀਕਾਰਾਂ ਦੀ ਲੱਗੀ ਹੋਈ ਆ, ਬਿਜ਼ਨਸਮੈਨਾਂ ਦੀ ਲੱਗੀ ਹੋਈ ਆ, ਜਿੱਥੇ ਹਿਊਮਨ ਰਾਈਟਸ ਨੂੰ ਇਗਨੋਰ ਕੀਤਾ ਗਿਆ, ਉੱਥੇ ਤੁਹਾਡੇ ਰਿਪਰੈਜ਼ੈਂਟੇਟਿਵ ਦਾ ਜਿਹੜਾ ਇੱਕ ਗੱਡਮਾ ਸਟੈਂਡ ਆ, ਉਹਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਇਹ ਗੱਲਾਂ ਜਿਹੜੀਆਂ ਇਹ ਬਹੁਤ ਦੇਰ ਚੱਲਣੀਆਂ ਨਹੀਂ। ਪਰ ਜਿੱਥੇ ਤੱਕ ਮਿਨੋਰਟੀ ਦਾ ਸਵਾਲ ਆ, ਪਹਿਲਾਂ ਕਿਹਾ, ਉਹ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਦੇਖ ਰਹੇ ਨੇ। ਪੀਅਰ ਪੋਲੀਵਰ ਸਾਹਿਬ ਇਹ ਗੱਲ ਭੁੱਲ ਗਏ ਨੇ ਕਿ ਜਦੋਂ ਕੰਜ਼ਰਵੇਟਿਵ ਦੇ ਸਟੀਫਨ ਹਾਰਪਰ ਸਾਹਿਬ ਕੈਨੇਡਾ ਭਾਰਤ ਦੌਰੇ ਤੇ ਸਨ, ਉਹਨਾਂ ਨੇ ਬਾਰ-ਬਾਰ ਇੰਡੀਆ ਦੇ ਮੀਡੀਆ ਦੇ ਉੱਤੇ ਪੁੱਛਣ ਦੇ ਉੱਤੇ ਕਿ ਕੈਨੇਡਾ ਦੇ ਵਿੱਚ ਜੀ ਤੁਸੀਂ ਖਾਲਿਸਤਾਨੀਆਂ ਦਾ ਕੀ ਕਰ ਰਹੇ ਹੋ, ਤੇ ਉਹਨਾਂ ਨੇ ਵੀ ਉਹੀ ਜਵਾਬ ਦਿੱਤਾ ਸੀ ਜਿਹੜਾ ਅੱਜ ਟਰੂਡੋ ਸਾਹਿਬ ਨੇ ਦਿੱਤਾ ਕਿ ਕੈਨੇਡਾ ਫਰੀडम ਆਫ ਰਾਈਟ ਐਂਡ ਐਕਸਪ੍ਰੈਸ਼ਨ ਦੇ ਲਾਅ ਦੇ ਉੱਤੇ ਚੱਲਦਾ। ਸਾਡਾ ਜਿਹੜਾ ਚਾਰਟਰ ਆਫ ਲਾਅ ਹੈ, ਉਹ ਇਹਨਾਂ ਗੱਲਾਂ ਤੋਂ ਜਿਹੜਾ ਅਸੀਂ, ਉਹ ਉਹਨਾਂ ਨੇ ਇਹ ਵੀ ਇੱਥੋਂ ਤੱਕ ਵੀ ਕਿਹਾ ਸੀ ਕਿ ਅਸੀਂ ਸਹਿਮਤ ਹੋਈਏ ਜਾਂ ਨਾ ਹੋਈਏ, ਪਰ ਸਾਡਾ ਕਾਨੂੰਨ
ਇਸ ਗੱਲ ਦੀ ਇਜਾਜ਼ਤ ਸਾਨੂੰ ਨਹੀਂ ਦਿੰਦਾ ਕਿ ਅਸੀਂ ਖਾਲਿਸਤਾਨ ਦੀ ਚੱਲ ਰਹੀ ਪੀਸਫੁਲ ਮੂਵਮੈਂਟ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਕਿਸੇ ਤਰ੍ਹਾਂ ਦੀ ਰੋਕ ਲਾਉਣ ਦੀ ਕੋਸ਼ਿਸ਼ ਕਰੀਏ, ਅਸੀਂ ਨਹੀਂ ਕਰ ਸਕਦੇ ਜੀ। ਬਿਲਕੁਲ ਮਨਵੀਰ ਸਿੰਘ ਜੀ, ਜਗਮੀਤ ਸਿੰਘ ਦਾ ਜਿਹੜਾ ਸਟੈਂਡ ਸੀ, ਜਿਵੇਂ ਤੁਸੀਂ ਗੱਲ ਕੀਤੀ ਕਿ ਇੰਟਰਨਲ ਪੋਲਿਟਿਕਸ 'ਚ ਓਪੋਜੀਸ਼ਨ ਹੁੰਦੀ ਆ, ਪਰ ਓਪੋਜੀਸ਼ਨ ਦਾ ਇਹ ਫਰਜ਼ ਵੀ ਹੁੰਦਾ ਕਿ ਕ੍ਰਿਟਿਸਿਜ਼ਮ ਕਰਨਾ ਸਰਕਾਰ ਦਾ, ਇੱਕ ਲੌਜੀਕਲ ਕ੍ਰਿਟਿਸਿਜ਼ਮ ਕਰਨਾ। ਤੇ ਜਗਮੀਤ ਸਿੰਘ ਦੀ ਬੜੀ ਮੈਂ ਦੇਖ ਰਿਹਾ ਕਿ ਬੜੀ ਨਪੀ ਤੁਲੀ ਸਟੇਟਮੈਂਟ ਆਈ ਇਹ ਸਾਰੇ ਘਟਨਾਕ੍ਰਮ ਦੇ ਉੱਤੇ। ਉਹਨਾਂ ਦੀ ਸਟੇਟਮੈਂਟ ਸੀ, ਜਸਟਿਨ ਟਰੂਡੋ ਇਜ਼ ਡਿਜ਼ਰਵਿੰਗ ਆਫ ਕ੍ਰਿਟਿਸਿਜ਼ਮ but siding with India as it seeks to undermine Canada's sovereignty and engages in foreign interference is not leadership। ਮਤਲਬ ਉਹ ਪੀਅਰ ਦੇ ਉੱਤੇ ਸਿੱਧਾ ਅਟੈਕ ਕਰ ਰਹੇ ਆ ਕਿ ਤੁਸੀਂ ਕੈਨੇਡਾ ਦੀ ਸੋਵਰਨ ਮਤਲਬ ਅਟੈਕ ਕਰਨ ਦੀ ਕਰਦੇ ਕਰਦੇ ਟਰੂਡੋ ਦੇ ਉੱਤੇ ਤੁਸੀਂ ਉਹ ਲਾਈਨ ਟੱਪ ਗਏ ਕਿ ਜਿੱਥੇ ਤੁਸੀਂ ਕੈਨੇਡਾ ਦੀ ਜਿਹੜੀ ਸੋਵਰੈਨਿਟੀ ਤੇ ਕੈਨੇਡਾ ਦੀ ਜਿਹੜੀ ਦੇ ਵਿੱਚ ਹੋ ਰਹੀ ਫੋਰਨ ਜਿਹੜੀ ਇੰਟਰਫੇਰੈਂਸ ਆ, ਤੁਸੀਂ ਉਹਦੀ ਵੀ ਸਪੋਰਟ ਕਰਨ ਤੱਕ ਚਲੇ ਗਏ। ਤਾਂ ਇਹ ਜਗਮੀਤ ਸਿੰਘ ਦਾ ਬੜਾ ਮੈਂ ਦੇਖ ਰਿਹਾ ਕਿ ਜਿਹੜੀ ਓਪੋਜੀਸ਼ਨ ਮਤਲਬ ਕੈਨੇਡਾ ਦੀ ਇਹ ਜਿਹੜੀ ਕਿਉਂਕਿ ਸਿੱਖਾਂ ਦਾ ਇੱਕ ਵੱਡਾ ਵੋਟ ਬੈਂਕ ਆ, ਬੜਾ ਕੰਸੋਲੀਡੇਟਡ ਵੋਟ ਬੈਂਕ ਆ ਜਿਹੜਾ ਕੈਨੇਡਾ ਦੀ ਪੋਲਿਟਿਕਸ ਨੂੰ ਪ੍ਰਭਾਵਿਤ ਕਰਦਾ ਆ। ਤਾਂ ਜਿਵੇਂ ਤੁਸੀਂ ਕਿਹਾ ਕਿ ਸਿੱਖ ਦੇਖ ਰਹੇ ਆ ਕਿ ਕੌਣ ਉਹਨਾਂ ਦੇ ਜਿਹੜੇ ਮਸਲੇ ਨੇ ਜਾਂ ਉਹਨਾਂ ਦੇ ਨਾਲ ਜੋ ਹਿਊਮਨ ਰਾਈਟਸ ਵਾਇਲੇਸ਼ਨ ਉਹਨਾਂ ਦੀ ਕਮਿਊਨਿਟੀ ਦੇ ਨਾਲ ਹੋਈਆਂ ਨੇ ਉਹਨਾਂ ਦੇ ਬਾਰੇ ਕੀ ਸਟੈਂਡ ਰੱਖ ਰਿਹਾ। ਤਾਂ ਜੋ ਇਹ ਕੰਜ਼ਰਵੇਟਿਵਸ ਦੀ ਸਟੇਟਮੈਂਟ ਹੈ, ਤੁਹਾਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਕੰਜ਼ਰਵੇਟਿਵਸ ਨੂੰ ਖਾਸ ਤੌਰ ਤੇ ਜਿਹੜਾ ਸਿੱਖ ਵੋਟ ਬੈਂਕ ਆ ਉਸ ਮਸਲੇ ਦੇ ਵਿੱਚ ਇਹ ਅਗਲੀ ਇਲੈਕਸ਼ਨ ਦੇ ਵਿੱਚ ਪ੍ਰਭਾਵ ਪਾ ਸਕਦੀ ਹੈ? ਦੇਖੋ ਸੁਖਵਿੰਦਰ ਸਿੰਘ ਜੀ, ਇੱਥੇ ਗੱਲ ਜਿਹੜਾ ਮਸਲਾ ਕੱਲਾ ਸਿੱਖ ਵੋਟ ਬੈਂਕ ਦਾ ਨਹੀਂ ਹੈ। ਕੈਨੇਡਾ ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਸਤਾਏ ਹੋਏ ਲੋਕ ਆ ਕੇ ਬਣਾ ਲੈਂਦੇ ਆ। ਯੂਕਰੇਨ ਦੀ ਬਹੁਤ ਵੱਡੀ ਗਿਣਤੀ, ਇੱਥੇ ਯੂਕਰੇਨੀਅਨਸ ਦੀ, ਇੱਥੇ ਜਿਹੜੀਆਂ ਹੋਰ ਕਮਿਊਨਿਟੀਜ਼ ਨੇ ਘੱਟ ਗਿਣਤੀ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ, ਉਹਨਾਂ ਲਈ ਪ੍ਰਾਈਮ ਇਸ਼ੂ ਕੀ ਹੁੰਦਾ? ਉਹਨਾਂ ਲਈ ਪ੍ਰਾਈਮ ਇਸ਼ੂ ਇਹ ਨਹੀਂ ਹੁੰਦਾ ਕਿ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਕੀ ਹੋ ਰਿਹਾ, ਜਾਂ ਉਹਨਾਂ ਲਈ ਪ੍ਰਾਈਮ ਇਸ਼ੂ ਇਹ ਹੁੰਦਾ ਕਿ ਕੀ ਸਾਡਾ ਮੁਲਕ ਆ ਜਿਹੜਾ ਉਹ ਮਨੁੱਖੀ ਹੱਕਾਂ ਦੇ ਲਈ ਖੜਦਾ, ਜਿਹਦੇ ਚੈਂਪੀਅਨ ਵਜੋਂ ਅੱਜ ਤੱਕ ਕੈਨੇਡਾ ਨੂੰ ਜਾਣਿਆ ਜਾਂਦਾ। ਉਸ ਸੰਦਰਭ ਦੇ ਵਿੱਚ ਜੇ ਦੇਖਣਾ ਹੋਵੇ ਤਾਂ ਟਰੂਡੋ ਸਾਹਿਬ ਨੇ ਰਿਮਾਰਕੇਬਲ ਕੰਮ ਕੀਤਾ। ਇਹ ਜਿਹੜਾ ਇਸ ਗੱਲ ਦਾ ਜਿਹੜਾ ਖਮਿਆਜਾ ਕੰਜ਼ਰਵੇਟਿਵਸ ਨੂੰ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਵੀ ਭੁਗਤਣਾ ਪੈ ਸਕਦਾ। ਇਹ ਜਿਹੜਾ ਉਹਨਾਂ ਦਾ ਗ੍ਰਾਫ ਲਗਾਤਾਰਤਾ ਦੇ ਨਾਲ ਉੱਤੇ ਜਾ ਰਿਹਾ ਸੀ, ਉਹਨੂੰ ਇੱਕ ਰੋਕ ਜ਼ਰੂਰ ਲਾਏਗਾ। ਇਹ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਦਿਲਚਸਪ ਗੱਲ ਹੋਊਗੀ। ਆਉਣ ਵਾਲੇ ਜਿਹੜੇ ਹੁਣ ਸਰਵੇਖਣ ਹੋਣਗੇ, ਜਿਹੜੇ ਪ੍ਰੀ ਪੋਲ ਸਰਵੇਖਣ ਹੋਣਗੇ, ਉਹਨਾਂ ਦੇ ਵਿੱਚ ਇਹ ਗੱਲ ਜਿਹੜੀ ਆ ਉਹ ਬਿਲਕੁਲ ਸਾਫ਼ ਤੌਰ ਤੇ ਨਜ਼ਰ ਆਏਗੀ ਕਿ ਇਸ ਤਰ੍ਹਾਂ ਦੇ ਨਾਲ ਇੱਕ ਸਾਡੇ PM ਨੂੰ ਜਿਹੜਾ ਸ਼ੁਰੂ ਤੋਂ ਬੁਲੀ ਕੀਤਾ ਜਾ ਰਿਹਾ, ਟਰੂਡੋ ਸਾਹਿਬ ਨੂੰ ਤੁਸੀਂ ਜ਼ਿਕਰ ਕੀਤਾ ਜਿਹੜੀ ਆ ਉਹਨਾਂ ਦੀ 2018 ਵਾਲੀ ਫੇਰੀ ਦਾ, ਔਰ ਮੈਂ ਉਹਦਾ ਹਿੱਸਾ ਵੀ ਰਿਹਾ ਐਜ਼ ਏ ਜਰਨਲਿਸਟ ਉਸ ਡੈਲੀਗੇਸ਼ਨ ਦਾ। ਜਿਹੜਾ ਬੁਲੀ ਇੰਡੀਆ ਵੱਲੋਂ ਜਿਸ ਤਰੀਕੇ ਦੇ ਨਾਲ ਟਰੂਡੋ ਸਾਹਿਬ ਨੂੰ ਕੀਤਾ ਜਾ ਰਿਹਾ, ਉਹ ਹਜੇ ਤੱਕ ਜਿਹੜਾ ਬਾਦਸਤੂਰ ਜਾਰੀ ਹੈ। ਉਹਦਾ ਦੇਖੋ, ਉਹਦਾ ਇੱਕ ਜਿਹੜਾ ਮਤਲਬ ਉਹ ਕੱਲਾ ਇਹ ਨਹੀਂ ਵੀ ਟਰੂਡੋ ਸਾਹਿਬ ਨੇ ਸਿੱਖਾਂ ਲਈ ਕੋਈ ਐਕਸਟਰਾ ਮਾਈਲ ਜਾ ਕੇ ਕੋਈ ਹਮਾਇਤ ਕਰ ਦਿੱਤੀ, ਐਸੀ ਕੋਈ ਗੱਲ ਨਹੀਂ ਹੈ। ਜਿਹੜਾ ਕੰਟਰੀ ਆਪਣੇ ਮੁਲਕ ਦੇ ਵਿੱਚ ਇੱਕ ਸੂਬੇ ਨੂੰ ਅਲੱਗ ਹੋਣ ਲਈ ਰਾਏਸ਼ੁਮਾਰੀ ਕਰਾਉਣ ਦੀ ਇਜਾਜ਼ਤ ਦਿੰਦਾ 2 ਵਾਰ, ਉਹ ਕਿਸੇ ਹੋਰ ਨੂੰ ਕਿਵੇਂ ਰੋਕ ਸਕਦਾ? ਜਿੱਥੇ ਇਹ ਗੱਲ ਜਿਹੜੀ ਆ ਉਹ ਕਿਸੇ ਦੀ ਪਾਰਸ਼ੈਲਿਟੀ ਕਰਨ ਦੇ ਲਈ ਦੀ ਨਹੀਂ ਆ ਕਿ ਸਿੱਖਾਂ ਦੇ ਨਾਲ ਉਹਨਾਂ ਦਾ ਕੋਈ ਐਕਸਟਰਾ ਪਿਆਰ ਆ ਟਰੂਡੋ ਸਾਹਿਬ ਦਾ। ਹਾਂ, ਇਹ ਗੱਲ ਜ਼ਰੂਰ ਹੈ ਕਿ ਉਹ ਆਪਣੇ ਹਰ ਇੱਕ ਸਿਟੀਜ਼ਨ ਨੂੰ, ਜਿਹੜਾ ਕੈਨੇਡਾ ਦਾ ਸਿਟੀਜ਼ਨ ਆ, ਉਹਨੂੰ ਕਾਨੂੰਨ ਦੇ ਜਿਹੜੇ ਨਜ਼ਰੀਏ ਤੋਂ ਦੇਖਦੇ ਹੋ, ਤੇ ਕੈਨੇਡਾ ਦਾ ਕਾਨੂੰਨ ਇਸ ਗੱਲ ਦੀ ਜਿਹੜੀ ਆ ਉਹ ਇਜਾਜ਼ਤ ਦਿੰਦਾ, ਉਹ ਭਾਵੇਂ ਸਿੱਖ ਹੋਣ ਜਾਂ ਕੋਈ ਹੋਰ ਵੀ ਕਮਿਊਨਿਟੀ ਹੋਵੇ, ਉਹਨਾਂ ਲਈ ਵੀ, ਕਿਉਂਕਿ ਤਾਮਿਲ ਜੈਨੋਸਾਈਡ ਨੂੰ ਵੀ ਕੈਨੇਡਾ ਦੇ ਵਿੱਚ ਮਾਨਤਾ ਦਿੱਤੀ ਗਈ ਆ। ਸੋ ਇਹ ਗੱਲ ਅੱਖੋਂ ਪਰੋਖੇ ਨਹੀਂ ਕਰਨੀ ਚਾਹੀਦੀ ਕਿ ਇਹ ਗੱਲ ਇੱਕ ਕਮਿਊਨਿਟੀ ਦੀ ਨਹੀਂ ਆ, ਇੱਕ ਗੱਲ ਇੱਕ ਮੁਲਕ ਦੀ ਸੋਵਰੈਨਿਟੀ ਦੀ ਆ, ਇੱਕ ਮੁਲਕ ਦੀ ਡਿਗਨਿਟੀ ਦੀ ਆ, ਇੱਕ ਮੁਲਕ ਦੇ ਟਰੈਕ ਰੈਕਟ ਦੀ ਆ। ਕਿਉਂਕਿ ਜਿਹੜੀ ਇੱਕ ਪਰੰਪਰਾ ਸਾਡੀ ਮਨੁੱਖੀ ਹੱਕਾਂ ਦੇ ਲਈ ਖਲੋਣ ਦੀ ਕੈਨੇਡਾ ਦੀ ਗੱਲ, ਉਹਦੇ ਤੇ ਜਦੋਂ ਕਲੰਕ ਲੱਗਦਾ ਨਜ਼ਰ ਆ ਰਿਹਾ, ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸੋ ਟਰੂਡੋ ਸਾਹਿਬ ਦਾ ਸਟੈਂਡ ਜਿਹੜਾ ਮੈਂ ਬਾਰ-ਬਾਰ ਕਹੂੰਗਾ ਰਿਮਾਰਕੇਬਲ ਆ। ਔਰ ਮੈਂ ਥੋੜਾ ਜਿਹਾ ਦੱਸਦਾ ਜੀ ਕਿ ਇਹ ਗੱਲਾਂ ਜਿਹੜੀਆਂ ਨਾ ਸਾਡੇ ਇੱਕ ਅੰਦਰੂਨੀ ਸੂਤਰ ਤੋਂ ਜਿਹੜੇ ਲਿਬਰਲ ਦੇ ਵਿੱਚ ਨੇ, ਮੇਰੀ ਗੱਲਬਾਤ ਉਹਨਾਂ ਨਾਲ ਹੋਈ ਆ। ਦੇਖੋ, ਗੱਲ ਓਨੀ ਸਿੱਧੀ ਨਹੀਂ ਜਿੰਨੀ ਦਿਖਾਈ ਜਾ ਰਹੀ ਹੈ ਕਿ ਟਰੂਡੋ ਸਾਹਿਬ ਨੇ ਜੀ ਜਾਣ ਤੋਂ ਪਹਿਲਾਂ ਆਪਣੇ ਵਪਾਰਕ ਜਿਹੜੀ ਆ ਗੱਲਬਾਤ ਉਹ ਰੋਕਤੀ। ਇਹ ਜਿਹੜਾ ਪ੍ਰੈਸ਼ਰਾਈਜ਼ ਕੀਤਾ ਗਿਆ ਭਾਰਤ ਵੱਲੋਂ, ਬੁਲੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਇਹ ਸਾਡੇ ਸੋਰਸ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਭਾਰਤ ਵੱਲੋਂ ਬੁਲੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਭਾਰਤ ਵੱਲੋਂ ਕੁਝ ਏਦਾਂ ਦੇ ਹਿੰਟ ਜਿਹੜੇ ਆ ਅੰਦਰੂਨੀ ਤੌਰ ਤੇ ਦਿੱਤੇ ਗਏ ਸੀ
ਕਿ ਜੇ ਟਰੂਡੋ ਸਾਹਿਬ ਖਾਲਿਸਤਾਨ ਦੇ ਉੱਤੇ ਜਾਂ ਖਾਲਿਸਤਾਨੀ ਮੂਵਮੈਂਟ ਦੇ ਉੱਤੇ ਜਾਂ ਖਾਲਿਸਤਾਨੀਆਂ ਦੇ ਉੱਤੇ ਕੋਈ ਖਾਸ ਤਰ੍ਹਾਂ ਦਾ ਡਟਵਾਂ ਸਟੈਂਡ ਜਿਹੜਾ ਭਾਰਤ ਦੀ ਹਮਾਇਤ ਦੇ ਵਿੱਚ ਨਹੀਂ ਲੈਂਦੇ ਤੇ ਸਾਡੇ ਜੀ ਬਿਜ਼ਨਸ ਪ੍ਰਭਾਵਿਤ ਹੋ ਸਕਦੇ ਆ। ਉਹਨੂੰ ਸਟਾਪ ਕਰਨ ਦੇ ਲਈ ਟਰੂਡੋ ਸਾਹਿਬ ਨੇ ਡੇਢ ਮਹੀਨਾ ਪਹਿਲਾਂ ਹੀ ਉਸ ਗੱਲ ਤੇ ਸਟਾਪ ਲਾਤਾ ਵੀ ਤੁਸੀਂ ਇਹਨੂੰ ਇੱਥੇ ਹੀ ਰੋਕੋ, ਜਿਹੜੀ ਸਾਡੀ ਵਪਾਰਕ ਗੱਲਬਾਤ ਚੱਲ ਰਹੀ ਆ ਉਹਨੂੰ ਆ ਕੇ ਦੇਖਾਂਗੇ, ਪਹਿਲਾਂ ਸਾਨੂੰ ਉੱਥੇ ਟੈਕਲ ਕਰਨ ਦਿਓ ਕਿ ਉੱਥੇ ਹੋ ਕੀ ਰਿਹਾ। ਸੋ ਕਲੀਅਰ ਮੈਸੇਜ ਜਿਹੜਾ ਟਰੂਡੋ ਸਾਹਿਬ ਨੇ ਜਾਣ ਤੋਂ ਪਹਿਲਾਂ ਇਹ ਡਿਲੀਵਰ ਕੀਤਾ ਕਿ ਇਹ ਜਿਹੜੇ ਵਪਾਰਕ ਸਮਝੌਤੇ ਨੇ ਸਾਡੇ, ਉਹ ਸਾਡੇ ਸਿਟੀਜ਼ਨਸ ਦੀ ਜਿਹੜੇ ਰਾਈਟਸ ਨੇ ਜਾਂ ਸਾਡੇ ਮੁਲਕ ਦੀ ਜਿਹੜੀ ਸੋਵਰੇਨਿਟੀ ਆ ਉਹਦੇ ਰਸਤੇ ਦੇ ਵਿੱਚ ਅਸੀਂ ਬਿਜ਼ਨਸ ਦੇ ਜਿਹੜੀ ਕੀਮਤ ਦੇ ਉੱਤੇ ਉਹਨਾਂ ਨੂੰ ਸੈਕਰੀਫਾਈਸ ਨਹੀਂ ਕਰਾਂਗੇ। ਔਰ ਸਿਰਫ ਇੰਨਾ ਹੀ ਨਹੀਂ, ਇਹ ਇੱਕ ਕੇਸ ਆ। ਦੂਜਾ ਕੇਸ, ਕੈਨੇਡਾ ਦੀ ਧਰਤੀ ਦੇ ਉੱਤੇ ਇੱਕ ਸਿੱਖ ਜਿਹੜਾ ਐਕਟਿਵਿਸਟ ਹੈ, ਇੱਕ ਸਿੱਖ ਲੀਡਰ ਹੈ ਹਰਜੀਤ ਸਿੰਘ ਨਿੱਜਰ ਹੋਣੀ, ਉਹਨਾਂ ਦਾ ਕਤਲ ਹੋ ਜਾਂਦਾ। ਭਾਰਤੀ ਮੀਡੀਆ ਦੇ ਵਿੱਚ ਉਹ ਲੋਕ ਜਿਹੜੇ ਭਾਰਤੀ ਏਜੰਸੀਆਂ ਦੇ ਮਾਊਥਪੀਸ ਨੇ, ਉਹ ਟੱਪ ਕੇ ਇਸ ਗੱਲ ਨੂੰ ਸੈਲੀਬ੍ਰੇਟ ਕਰਦੇ ਨੇ ਕਿ ਅਸੀਂ ਕੀਤਾ। ਇੱਕ ਕੈਨੇਡਾ ਦੀ ਸੋਵਰੇਨਿਟੀ ਦੇ ਉੱਤੇ ਇੱਕ ਬਹੁਤ ਵੱਡਾ ਸਵਾਲ ਸੀ। ਉਹਨਾਂ ਦੇ ਉੱਤੇ ਉਹ ਲੋਕ ਜਿਹੜੇ ਮੀਡੀਆ ਨੇ ਲਗਾਤਾਰ ਇਸ ਗੱਲ ਦਾ ਜਿਹੜਾ ਹੁੱਬ ਕੇ ਪ੍ਰਚਾਰ ਕੀਤਾ ਕਿ ਰੌ ਨੇ ਕੈਨੇਡਾ ਦੀ ਧਰਤੀ ਦੇ ਉੱਤੇ ਜਾ ਕੇ ਇੱਕ ਸਿੱਖ ਐਕਟਿਵਿਸਟ ਨੂੰ ਕਤਲ ਕੀਤਾ। ਉਹ ਸਿੱਖ ਐਕਟਿਵਿਸਟ ਜਿਹੜਾ ਕੈਨੇਡਾ ਦੇ ਇੱਕ ਪ੍ਰੋਮਿਨੈਂਟ ਗੁਰੂ ਘਰ ਦਾ ਜਿਹੜਾ ਮੁੱਖ ਸੇਵਾਦਾਰ ਵਜੋਂ, ਪ੍ਰੈਜ਼ੀਡੈਂਟ ਵਜੋਂ ਵੀ ਸੇਵਾਵਾਂ ਨਿਭਾ ਰਿਹਾ ਸੀ। ਇਹ ਗੱਲ ਕੋਈ ਛੋਟੀ ਨਹੀਂ ਹੈ। ਔਰ ਭਾਰਤ ਵੱਲੋਂ ਉਹਨਾਂ ਨਿਊਜ਼ ਐਂਕਰਾਂ ਦੇ ਉੱਤੇ, ਉਹਨਾਂ ਆਈਡੀਓਲੌਗਸ ਦੇ ਉੱਤੇ ਕੋਈ ਕਾਰਵਾਈ ਨਾ ਕਰਨਾ ਜਾਂ ਕੋਈ ਇਸ ਗੱਲ ਦੇ ਉੱਤੇ ਕਾਰਵਾਈ ਨਾ ਕਰਨਾ, ਇਹ ਆਪਣੇ ਆਪ ਦੇ ਵਿੱਚ ਦੱਸਦਾ ਸੀ ਕਿ ਉਹ ਭਾਰਤੀ ਜਿਹੜਾ ਛੜਯੰਤਰ ਆ ਉਹਦੀ ਹੀ ਗਵਾਹੀ ਭਰ ਰਹੇ ਨੇ। ਦੂਜੀ ਗੱਲ, ਫੋਰਨ ਇੰਟਰਫੇਰੈਂਸ ਦਾ ਮਾਮਲਾ ਹਜੇ ਤੱਕ ਤਾਂ ਕੈਨੇਡਾ ਇਸ ਗੱਲ ਨੂੰ ਅੱਖੋਂ ਪਰੋਖੇ ਕਰਦਾ ਆ ਰਿਹਾ ਸੀ ਵੀ ਚਲੋ ਅੰਦਰਗਤੀ ਕੋਈ ਨਾ ਕੋਈ ਗੱਲਬਾਤ ਆ ਜਿਹੜੀ ਉੱਤੇ ਸੈਟਿੰਗ ਕਰ ਲੈਂਦੇ ਆ ਵੀ ਕਾਹਨੂੰ ਲੋਕਾਂ ਦੇ ਵਿੱਚ ਜਾਣਾ। ਪਰ ਇਹ ਪਹਿਲੀ ਵਾਰੀ ਹੋਇਆ। ਹੁਣ ਤੋਂ ਕੋਈ 2 ਮਹੀਨੇ ਪਹਿਲਾਂ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜੇ ਨੇ, ਉਹਨਾਂ ਨੇ ਮੀਡੀਆ ਦੇ ਵਿੱਚ ਇਹ ਗੱਲ ਆ ਕੇ ਕਹੀ ਆ ਕਿ ਜਿਹੜੇ ਮੁਲਕ ਕੈਨੇਡਾ ਦੀ ਸੋਵਰੇਨਿਟੀ ਦੇ ਉੱਤੇ, ਕੈਨੇਡਾ ਦੇ ਇੰਟਰਨਲ ਮਾਮਲਿਆਂ ਦੇ ਉੱਤੇ ਇੰਟਰਫੇਰੈਂਸ ਕਰ ਰਹੇ ਨੇ, ਉਹਨਾਂ 'ਚ ਭਾਰਤ ਦਾ ਨਾਂ ਆ ਜਿਹੜਾ ਉਹ ਬਹੁਤ ਜਿਹੜਾ ਵੱਡੇ ਪੱਧਰ ਤੇ ਸਾਹਮਣੇ ਆ ਰਿਹਾ, ਤੇ ਅਸੀਂ ਇਹਨੂੰ ਰੋਕਣ ਦੇ ਲਈ ਜਿਹੜੀ ਆ ਉਹ ਮੁਹਿੰਮ ਚਲਾਵਾਂਗੇ। ਸੋ ਗੱਲਾਂ ਇੰਨੀਆਂ ਸਿੱਧੀਆਂ ਨਹੀਂ ਹੁੰਦੀਆਂ ਕਿ ਬਸ ਟਰੂਡੋ ਸਾਹਿਬ ਗਏ ਤੇ ਉੱਥੇ ਅੱਛਾ ਜੇ ਗੱਲ ਸਿਰਫ ਖਾਲਿਸਤਾਨ ਦੀ ਹੀ ਹੈ, ਜੇ ਗੱਲ ਸਿਰਫ ਖਾਲਿਸਤਾਨ ਦੀ ਹੈ ਜਾਂ ਖਾਲਿਸਤਾਨ ਦੀ ਐਕਟੀਵਿਟੀ ਦੀ ਹੀ ਹੈ, ਤਾਂ ਖਾਲਿਸਤਾਨ ਦੀ ਐਕਟੀਵਿਟੀ ਹੈ ਜਿਹੜੀ ਇਕੱਲੀ ਕੈਨੇਡਾ 'ਚ ਨਹੀਂ ਹੈ। ਖਾਲਿਸਤਾਨ ਦੀ ਐਕਟੀਵਿਟੀ ਹੁਣ ਰੈਫਰੈਂਡਮ ਦੇ ਮਾਮਲੇ ਦੇ ਉੱਤੇ ਕੈਨੇਡਾ ਨੂੰ ਹਮੇਸ਼ਾ ਭਾਰਤ ਵੱਲੋਂ ਕਚਹਿਰੀ ਦੇ ਵਿੱਚ ਜਿਹੜਾ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਂਦਾ। ਔਰ ਦੂਜੇ ਪਾਸੇ ਇੰਗਲੈਂਡ ਦੇ ਵਿੱਚ ਵੀ ਰੈਫਰੈਂਡਮ ਹੋਇਆ, ਉੱਥੇ ਰੈਫਰੈਂਡਮ ਦੇ ਬਾਰੇ ਜਿਹੜਾ ਕੋਈ ਗੱਲ ਨਹੀਂ ਕੀਤੀ ਗਈ। ਹਾਂ, ਇੱਕ ਓਵਰਆਲ ਜਿਹੜਾ ਖਾਲਿਸਤਾਨੀਆਂ ਦੇ ਮੁੱਦੇ ਦੇ ਉੱਤੇ ਇੱਕ ਨਮੂਨਾ ਜਿਹਾ ਬਣਾ ਕੇ ਰਿਸ਼ੀ ਸੂਨਕ ਨੂੰ ਉਹਨਾਂ ਨੇ ਪੇਸ਼ ਕੀਤਾ। ਜਿਵੇਂ ਉਹ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਨਹੀਂ ਸੀ ਕਿ ਮਦਾਰੀ ਆਉਂਦਾ ਹੁੰਦਾ ਸੀ ਤਮਾਸ਼ਾ ਦਿਖਾਉਣ, ਤੇ ਉਹ ਕਹਿੰਦਾ ਸੀ ਵੀ ਜਮੂਰੇ ਤਮਾਸ਼ਾ ਦਿਖਾਏਗਾ ਤੇ ਜਮੂਰਾ ਕਹਿੰਦਾ ਸੀ ਜੀ ਉਸਤਾਦ ਦਿਖਾਏਗਾ। ਸੋ ਉਸ ਤਰ੍ਹਾਂ ਦਾ ਇੱਕ ਸੀਨ ਜਿਹੜਾ ਰਿਸ਼ੀ ਸੂਨਕ ਤੇ ਮੋਦੀ ਦੇ ਵਿੱਚ ਵੇਖਣ ਨੂੰ ਆਇਆ, ਉਹ ਸਿਰਫ ਦੁਨੀਆ ਨੂੰ ਦੱਸਣ ਲਈ ਸੀ ਕਿ ਦੇਖੋ ਜੀ ਜਿਵੇਂ ਮੋਦੀ ਮਦਾਰੀ ਦੇ ਇਸ਼ਾਰਿਆਂ ਦੇ ਉੱਤੇ ਰਿਸ਼ੀ ਸੂਨਕ ਆ ਜਿਹੜਾ ਜਮੂਰਾ ਬਣ ਕੇ ਨੱਚ ਰਿਹਾ, ਬਾਕੀ ਵੀ ਨੱਚਣ, ਪਰ ਸਾਰੇ ਮੁਲਕ ਇਦਾਂ ਦੇ ਨਹੀਂ ਹੁੰਦੇ। ਪਰ ਦੂਜੇ ਪਾਸੇ ਬਾਈਡਨ ਸਾਹਿਬ ਅਮਰੀਕਾ ਦੇ ਵਿੱਚ 6 ਫॉर ਜਸਟਿਸ ਦਾ ਹੈੱਡਕੁਆਟਰ ਹੈ। ਗੁਰਪਤਵੰਤ ਸਿੰਘ ਪੰਨੂ ਜਿਨ੍ਹਾਂ ਨੂੰ ਭਾਰਤੀ ਸਟੇਟ ਚੀਕਾਂ ਮਾਰ ਕੇ ਅੱਤਵਾਦੀ ਐਲਾਨ ਰਹੀ ਹੈ, ਗੁਰਪਤਵੰਤ ਸਿੰਘ ਪੰਨੂ ਅਮਰੀਕਨ ਬੇਸਡ ਨੇ। ਕੀ ਇਹਨਾਂ ਦੇ ਵਿੱਚ ਗੁਰਦਾ ਐਸਾ ਸੀ ਕਿ ਉਹ ਅਮਰੀਕਾ ਨੂੰ ਕੁਐਸਚਨ ਕਰ ਲੈਂਦੇ? ਉਹਨਾਂ ਨੇ ਨਹੀਂ ਕੀਤਾ। ਇਹ ਇਹੋ ਜਿਹਾ ਹੀ ਵਰਤਾਰਾ ਸਰਦਾਰ ਸੁਖਵਿੰਦਰ ਸਿੰਘ ਜੀ, ਜਿਵੇਂ ਭਾਰਤੀ ਮੀਡੀਆ ਜਦੋਂ ਪਾਕਿਸਤਾਨ ਦੀ ਕੋਈ ਗੱਲ ਹੁੰਦੀ ਆ ਤਾਂ ਬਹੁਤ ਉਛਲ ਕੇ ਰੌਲਾ ਪਾਉਂਦਾ, ਪਰ ਚੀਨ ਆ ਜਿਹੜਾ ਉਹ ਜਦੋਂ ਦਾ ਸੋ ਕਾਲਡ ਆਜ਼ਾਦੀ ਭਾਰਤ ਨੂੰ ਮਿਲੀ ਆ ਉਸ ਤੋਂ ਬਾਅਦ ਆਲਮੋਸਟ 2 ਲੱਖ ਸਕੁਅਰ ਕਿਲੋਮੀਟਰ ਟੈਰੀਟਰੀ ਦੇ ਉੱਤੇ, ਇੰਡੀਆ ਦੀ ਦੇ ਉੱਤੇ ਕਬਜ਼ਾ ਕਰੀ ਬੈਠਾ। ਤੇ ਮੋਦੀ ਦੇ ਮੂੰਹੋਂ ਅੱਜ ਤੱਕ ਵੀ ਚਾਈਨਾ ਅੱਖਰ ਜਿਹੜਾ ਉਹ ਨਹੀਂ ਨਿਕਲਿਆ। ਸੋ ਇਹ ਸਿਰਫ ਡਰਦੇ ਨੂੰ ਡਰਾਉਂਦੇ ਨੇ, ਬੁਲੀ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਆ। ਪਰ ਇਸ ਸਾਰੀ ਅਗਨੀ ਪ੍ਰੀਖਿਆ ਦੇ ਵਿੱਚੋਂ ਟਰੂਡੋ ਸਾਹਿਬ ਜਿਹੜੇ ਆ ਬੇਦਾਗ ਹੋ ਕੇ ਨਿਕਲੇ ਨੇ। ਜੀ ਬਿਲਕੁਲ ਜੀ, ਤੁਸੀਂ ਬਾਈਡਨ ਦੀ ਗੱਲ ਕੀਤੀ ਕਿਉਂਕਿ ਬੜੀ ਇੰਟਰਸਟਿੰਗ ਗੱਲ ਆ।
ਕਿਉਂਕਿ ਜਿਹੜਾ ਹੁਣ ਸਿੱਖ ਐਕਟਿਵਿਜ਼ਮ ਆ, ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਵੇ, ਉਹਨਾਂ ਦੇ ਇਲੈਕਟਿਡ ਰਿਪਰੈਜ਼ੈਂਟੇਟਿਵ ਮੈਂਬਰ ਪਾਰਲੀਮੈਂਟ ਨੇ ਜੋ ਖਾਲਿਸਤਾਨ ਦੇ ਇਸ਼ੂ ਦੇ ਉੱਤੇ ਇਲੈਕਸ਼ਨਸ ਕੰਟੈਸਟ ਕਰਦੇ ਨੇ। ਤੇ ਇਸ ਤੋਂ ਇਲਾਵਾ ਦਲ ਖਾਲਸਾ ਆ ਜੋ ਕਿ ਵੱਡੇ ਜਿਹੜੇ ਡੈਮੋਨਸਟ੍ਰੇਸ਼ਨਸ ਕਰਦੀ ਆ ਖਾਲਿਸਤਾਨ ਦੇ ਲਈ, ਸੈਪਰੇਟ ਸਿੱਖ ਸਟੇਟ ਦੇ ਲਈ ਪੰਜਾਬ ਦੇ ਵਿੱਚ, ਉਹ ਉੱਥੇ ਵਿਚਰਦੇ ਆ। ਪਰ ਜਿਹੜਾ ਸਾਰਾ ਰੋਲਾ ਆ ਜਾਂ ਜਿਸ ਐਕਟੀਵਿਟੀ ਨੂੰ ਆਧਾਰ ਬਣਾ ਕੇ ਪੰਜਾਬ ਦੇ ਵਿੱਚ ਵੀ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਵੱਡੇ ਪੱਧਰ ਦੇ ਉੱਤੇ, ਉਹ ਸਿੱਖਸ ਫॉर ਜਸਟਿਸ ਆ। ਤੇ ਸਿੱਖਸ ਫॉर ਜਸਟਿਸ ਜਿਹੜੀ ਆ, ਉਸ ਦਾ ਜਿਹੜਾ ਇੱਕ ਨੋਨ ਬਾਈਂਡਿੰਗ ਰੈਫਰੈਂਡਮ ਆ, ਜਿਹੜਾ ਬੜਾ ਡੈਮੋਕ੍ਰੈਟਿਕ ਪ੍ਰੋਸੈਸ ਆ, ਜਿਹੜਾ ਸਾਰੀਆਂ ਵੈਸਟਰਨ ਜਿਹੜੀ ਸੁਸਾਇਟੀ ਆ ਉਹਦੇ ਵਿੱਚ ਪ੍ਰਵਾਨ ਆ, ਤੇ ਉੱਥੇ ਉਹ ਉਹਨੂੰ ਕਰ ਰਹੇ ਆ। ਪਰ ਸਿੱਖਸ ਫॉर ਜਸਟਿਸ ਐਜ਼ ਆ ਆਰਗੇਨਾਈਜੇਸ਼ਨ, ਉਹਨਾਂ ਦਾ ਤੁਸੀਂ ਦੱਸਿਆ ਹੈੱਡਕੁਆਰਟਰ USA ਦੇ ਵਿੱਚ ਆ, ਉਹਨਾਂ ਦੇ ਜਿਹੜੇ ਮੇਨ ਰਿਪਰੈਜ਼ੈਂਟੇਟਿਵ ਨੇ ਉਹ USA ਦੇ ਵਿੱਚ ਰਹਿੰਦੇ ਨੇ, ਜਿਨ੍ਹਾਂ ਨੂੰ ਇੰਡੀਆ ਟੈਰਰਿਸਟ ਡਿਕਲੇਅਰ ਕਰ ਚੁੱਕਿਆ ਹੈ। ਨਾ ਕਦੇ ਉਹਨਾਂ ਦੀ ਡੈਪੋਟੇਸ਼ਨ ਦਾ ਮਸਲਾ ਬਾਈਡਨ ਦੇ ਨਾਲ ਰੇਸ ਕੀਤਾ ਗਿਆ, ਨਾ ਕਦੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਦਾ ਮਸਲਾ ਬਾਈਡਨ ਦੇ ਨਾਲ ਰੇਸ ਕੀਤਾ ਗਿਆ। ਹੁਣ ਵੀ ਮਤਲਬ ਬਾਈਡਨ ਦੇ ਨਾਲ ਕੋਈ ਵੀ ਖਾਲਿਸਤਾਨ ਦੇ ਮਸਲੇ ਦੇ ਉੱਤੇ ਕੋਈ ਡਿਸਕਸ਼ਨ ਜਿਹੜੀ ਆ, ਉਹ ਨਾ ਮੀਡੀਆ ਦੇ ਵਿੱਚ ਦੇ ਹਵਾਲੇ ਨਾਲ, ਨਾ ਸਟੇਟਮੈਂਟ ਦੇ ਹਵਾਲੇ ਨਾਲ ਉਹ ਸਾਹਮਣੇ ਆਈ। ਬਲਕਿ ਮਤਲਬ ਇਹ ਤੁਹਾਨੂੰ ਕੀ ਲੱਗ ਰਿਹਾ ਵੀ ਜਿਹੜਾ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਮਹਿਜ਼ ਇਹ ਆ ਕਿ USA ਤੋਂ ਡਰਨਾ ਹੀ ਇੱਕ ਕਾਰਨ ਆ, ਜਾਂ ਫਿਰ ਕੋਈ ਹੋਰ ਵੀ ਮਤਲਬ ਇਹਦੇ ਪਿੱਛੇ ਵਜ੍ਹਾ ਹੋ ਸਕਦੀ ਹੈ ਕਿ ਇੰਡੀਆ ਉੱਥੇ ਕਿਉਂ ਨਹੀਂ ਗੱਲ ਕਰ ਰਿਹਾ ਜਿੱਥੇ ਉਹਨਾਂ ਦਾ ਸਾਰਾ ਸੈਟਅਪ ਆ ਸਿੱਖਸ ਫॉर ਜਸਟਿਸ ਦਾ? ਦੇਖੋ, ਇਹ ਮੈਂ ਜਿਹੜੀ ਐਗਜ਼ਾਮਪਲ ਦਿੱਤੀ ਹੈ ਨਾ ਪਹਿਲਾਂ ਵੀ, ਕਿ ਭਾਰਤ ਦਾ ਰਵੱਈਆ ਜਿਹੜਾ ਉਹ ਪਾਕਿਸਤਾਨ ਦੇ ਪ੍ਰਤੀ ਹੋਰ ਆ ਜਿੱਥੋਂ ਕੁਝ ਹੋ ਨਹੀਂ ਰਿਹਾ, ਤੇ ਜਿਹੜਾ ਵੱਡਾ ਮੁਲਕ ਉਹਨਾਂ ਦੀ 2 ਲੱਖ ਸਕੁਅਰ ਕਿਲੋਮੀਟਰ ਟੈਰੀਟਰੀ ਦੱਬ ਕੇ ਬੈਠਾ, ਉਹਦੇ ਪ੍ਰਤੀ ਰਵੱਈਆ ਜਿਹੜਾ ਉਹਨਾਂ ਦਾ ਹੋਰ ਆ। ਸੋ ਇਸੇ ਤਰ੍ਹਾਂ ਦਾ ਇਹਨੂੰ ਇਸੇ ਨਜ਼ਰੀਏ ਨਾਲ ਸਾਨੂੰ ਵੇਖਣਾ ਚਾਹੀਦਾ। ਔਰ ਦੂਜੀ ਗੱਲ ਇਹ ਆ ਕਿ ਜਿਹੜੀਆਂ ਕਾਰਵਾਈਆਂ, ਜਿਸ ਤਰ੍ਹਾਂ ਦੀਆਂ ਕਾਰਵਾਈਆਂ ਇਹ ਕੈਨੇਡਾ ਜਾਂ ਇੰਗਲੈਂਡ ਦੀ ਧਰਤੀ ਦੇ ਉੱਤੇ ਕਰਨ ਦੇ ਸਮਰੱਥ ਨੇ, ਜਾਂ ਮਨੀਪੂਲੇਟ ਕਰਕੇ ਕਰਨ ਦੇ ਜਿਹੜੇ ਆ ਉਹ ਕਰੀਬ ਪਹੁੰਚ ਜਾਂਦੇ ਨੇ ਜਾਂ ਕਰ ਦਿੰਦੇ ਨੇ, ਇਹੋ ਜਿਹੀ ਕੋਈ ਕਾਰਵਾਈ ਆ ਜਿਹੜੀ ਉਹ ਅਮਰੀਕਾ ਦੇ ਵਿੱਚ ਇਹ ਨਹੀਂ ਕਰ ਸਕਦੇ। ਇਸ ਲਈ ਇਹਨਾਂ ਨੂੰ ਇਹ ਗੱਲ ਮੂੰਹੋਂ ਕੱਢਣੀ ਹੀ ਗਵਾਰਾ ਨਹੀਂ ਕਿ ਅਸੀਂ ਇਹ ਵੀ ਕਹਿ ਸਕੀਏ ਕਿ ਅਮਰੀਕਾ ਦੇ ਵਿੱਚ ਵੀ ਇਹੋ ਜਿਹਾ ਕੁਝ ਹੋ ਰਿਹਾ। ਕਿਉਂਕਿ ਤੁਸੀਂ ਦੇਖੋ, ਜਦੋਂ ਇਹ ਭਾਈ ਅਵਤਾਰ ਸਿੰਘ ਖੰਡਾ ਦੀ ਇਹਨਾਂ ਨੇ ਕਿਲਿੰਗ ਕਰਵਾਈ ਆ ਉੱਥੇ UK ਦੇ ਵਿੱਚ, ਉਸ ਤੋਂ ਬਾਅਦ ਨਿੱਜਰ ਸਾਹਿਬ ਦੀ ਕਿਲਿੰਗ ਜਿਹੜੀ ਆ ਇੱਥੇ ਕਰਵਾਈ ਆ ਕੈਨੇਡਾ ਦੇ ਵਿੱਚ, ਤੇ ਅਮਰੀਕਾ ਦੇ ਸਿਸਟਮ ਨੇ, ਉਹਨਾਂ ਦੇ ਫਾਰਮਰ ਕਾਂਗਰਸਮੈਨ ਨੇ ਇਹ ਗੱਲ ਸਪਸ਼ਟਤਾ ਦੇ ਨਾਲ ਕਹੀ ਸੀ ਕਿ ਅਸੀਂ ਇੰਡੀਆ ਨੂੰ ਵਾਰਨ ਕਰਦੇ ਹਾਂ ਕਿ ਇੱਥੇ ਕਿਸੇ ਵੀ ਸਿੱਖ ਐਕਟਿਵਿਸਟ ਦੀ ਹਵਾ ਵੱਲ ਵੀ ਤੁਸੀਂ ਨਹੀਂ ਦੇਖ ਸਕਦੇ। ਅਮਰੀਕਾ, ਇਹ ਕੈਨੇਡਾ ਜਾਂ ਇੰਗਲੈਂਡ ਨਹੀਂ ਹੈ। ਸੋ ਇਹ ਮੈਸੇਜ ਬੜਾ ਸਟਰੋਂਗ ਸੀ। ਔਰ ਜਦੋਂ ਅਸੀਂ ਸਿਸਟਮ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਅਮਰੀਕਨ ਸਿਕਿਉਰਿਟੀ ਸਿਸਟਮ ਆ ਉਹ ਥੋੜਾ ਜਿਹਾ ਅਲੱਗ ਤਰ੍ਹਾਂ ਦੇ ਨਾਲ ਪੇਸ਼ ਆਉਂਦਾ ਜਦੋਂ ਗੱਲ ਲਾਅ ਐਂਡ ਆਰਡਰ ਦੀ ਹੋਵੇ। ਸੋ ਇਹੀ ਵਜ੍ਹਾ ਹੈ ਕਿ ਜਿਹੜੇ ਇੰਡੀਅਨਸ ਨੇ ਉਹ ਉਧਰ ਨੂੰ ਮੂੰਹ ਨਹੀਂ ਕਰਦੇ ਜਿੱਧਰੋਂ ਉਹਨਾਂ ਨੂੰ ਪਤਾ ਹੈ ਕਿ ਅੱਗਿਓਂ ਜਵਾਬ ਆ ਜਿਹੜਾ ਉਹ ਕਰਾਰਾ ਮਿਲਣ ਦੀ ਜਿਹੜੀ ਸੰਭਾਵਨਾ ਹੁੰਦੀ ਹੈ। ਦੇਖੋ, ਇੱਥੇ ਇੱਕ ਗੱਲ ਹੋਰ ਕਰਨੀ ਬਹੁਤ ਜ਼ਰੂਰੀ ਹੈ ਕਿ ਰਿਸ਼ੀ ਸੁਨਕ ਆ ਜਿਹੜਾ, ਉਹਦੀ ਆਪਾਂ ਗੱਲ ਥੋੜੀ ਜਿਹੀ ਕਰਦੇ ਹਾਂ ਕਿ ਰਿਸ਼ੀ ਸੁਨਕ ਜਿਸ ਪੱਧਰ ਤੱਕ ਜਾ ਕੇ ਉਹਨੇ ਇੰਗਲੈਂਡ ਦੀ ਬਦਨਾਮੀ ਕਰਵਾਈ ਹੈ, ਉਹ ਅੱਜ ਮੈਂ ਉਹਨਾਂ ਦੀ ਪਾਰਲੀਮੈਂਟ ਦੀ ਕਾਰਵਾਈ ਵੀ ਆਪਣੇ ਪ੍ਰੋਗਰਾਮ ਤੋਂ ਪਹਿਲਾਂ ਦੇਖ ਰਿਹਾ ਸੀਗਾ, ਉੱਥੇ ਵੀ ਉਹਨੂੰ ਕਾਫੀ ਗ੍ਰਿਲ ਕੀਤਾ ਗਿਆ। ਉਹ ਆਉਣ ਵਾਲੇ ਸਮੇਂ ਦੇ ਵਿੱਚ ਰਿਸ਼ੀ ਸੁਨਕ ਨੂੰ ਪਾਰਲੀਮੈਂਟ ਦੇ ਵਿੱਚ ਜਿਸ ਅਕਰੋਸ਼ ਦਾ ਸਾਹਮਣਾ ਕਰਨਾ ਪਏਗਾ ਉਹ ਦੇਖਣ ਵਾਲੀ ਗੱਲ ਹੋਏਗੀ। ਔਰ ਮੀਡੀਆ ਇਸ ਨੂੰ ਕਿਸ ਤਰ੍ਹਾਂ, ਇੰਗਲੈਂਡ ਦਾ ਜਿਹੜਾ ਹਜੇ ਤਾਂ ਗੱਲ ਸਿਰਫ G20 ਦੀ ਚੱਲ ਰਹੀ ਹੈ, ਪਰ ਜਦੋਂ ਇਹਨਾਂ ਮੁੱਦਿਆਂ ਦੇ ਉੱਤੇ ਇਹਨਾਂ ਦੇ ਘਰਾਂ ਦੇ ਵਿੱਚ ਗੱਲਬਾਤ ਹੋਊਗੀ, ਕੈਨੇਡਾ ਦੀ ਕੈਨੇਡਾ 'ਚ ਹੋਊਗੀ, ਇੰਗਲੈਂਡ ਦੀ ਇੰਗਲੈਂਡ 'ਚ, ਜਾਂ US ਦੀ US ਦੇ ਵਿੱਚ ਹੋਊਗੀ, ਤੇ ਇੱਥੇ ਇਹਨਾਂ ਸਾਰੀਆਂ ਦਾ ਜਿਹੜਾ ਮੀਡੀਆ ਉਹ ਭਾਰਤੀ ਮੀਡੀਆ ਦੀ ਤਰ੍ਹਾਂ ਵਿਕਿਆ ਹੋਇਆ ਨਹੀਂ ਹੈ ਕਿ ਜਿਨ੍ਹਾਂ ਨੇ ਮੋਦੀ ਦੀਆਂ, ਅੱਛਾ ਮੈਂ ਇੱਥੇ ਇੱਕ ਹੋਰ ਗੱਲ ਥੋੜੀ ਜਿਹੀ ਟੱਚ ਕਰਦਾ ਜਾਵਾਂ। ਹੁਣੇ ਮੈਂ ਜਿਹੜੀ ਆ CBC ਦੀ ਇੱਕ ਨਿਊਜ਼ ਜਿਹੜੀ ਸਟੋਰੀ ਉਹ ਦੇਖ ਰਿਹਾ ਸੀ, ਉਹਦੇ 'ਚ ਉਹਨਾਂ ਨੇ ਉਹ ਤਸਵੀਰਾਂ ਦਿਖਾਈਆਂ ਕਿ ਕਿਵੇਂ ਗਰੀਬੀ ਨੂੰ ਉੱਥੇ ਕੰਧਾਂ ਕਰ ਕਰਕੇ ਲੁਕੋਇਆ ਗਿਆ, ਉੱਥੇ ਤਰਪਾਲਾਂ ਲਾ ਕੇ ਲੁਕੋਇਆ ਗਿਆ। ਉਹਨਾਂ ਨੇ ਕਿਹਾ ਇੱਕ ਅੰਦਾਜ਼ੇ ਮੁਤਾਬਕ ਮਿਲੀਅਨ ਤੋਂ ਵੱਧ ਲੋਕ ਆ ਜਿਹੜੇ ਉਹ ਬੇਘਰ ਕਰ ਦਿੱਤੇ ਗਏ ਨੇ, ਕਈਆਂ ਦੇ ਘਰ ਬਲਡੋਜ਼ ਕਰ ਦਿੱਤੇ ਗਏ ਨੇ, ਸਿਰਫ ਇਹ ਦਿਖਾਉਣ ਲਈ ਕਿ ਸਾਡਾ ਜਿਹੜਾ ਇਹ ਸਿਟੀ ਹੈ ਨਿਊ ਦਿੱਲੀ ਹੈ ਬਹੁਤ ਸੋਹਣਾ। ਸੋ ਐਸਾ ਉੱਚੀ ਪੱਧਰ ਦਾ ਜਿਹੜਾ ਐਸਾ ਨਿਰਦਈ ਪੱਧਰ ਦਾ ਕਹਾਣ ਆ, ਸਿਰਫ ਇੱਕ ਗੱਲ ਨੂੰ ਲੁਕਾਉਣ ਲਈ, ਇੱਕ ਅਸਲੀਅਤ ਨੂੰ ਲੁਕਾਉਣ ਲਈ, ਕੁਝ ਹੋਰ ਬਣਾ ਕੇ ਤੁਸੀਂ ਆਪਣੇ ਆਪ ਨੂੰ ਸੋਹਣਾ ਬਣਾ ਕੇ ਦਿਖਾਉਣ ਦੇ ਲਈ ਇਨਸਾਨੀ ਜ਼ਿੰਦਗੀਆਂ ਦੇ ਨਾਲ ਜਿਹੜਾ ਇਹ ਖਿਲਵਾੜ ਕਰ ਰਹੇ ਹੋ,
ਇਹਦਾ ਕਿਤੇ ਨਾ ਕਿਤੇ ਤਾਂ ਹਿਸਾਬ ਆ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੇਣਾ ਪਊਗਾ। ਜਦੋਂ ਅਸੀਂ ਗੱਲ ਰਿਸ਼ੀ ਸੁਨਕ ਦੀ ਕਰ ਰਹੇ ਸੀ ਇੰਗਲੈਂਡ ਦੇ, ਦੇਖੋ ਇੰਗਲੈਂਡ ਦੇ ਨਾਲ ਸਿੱਖਾਂ ਦਾ ਇੱਕ ਲੌਂਗ ਟਰਮ ਡਿਊ ਆ। ਇੰਗਲੈਂਡ ਨੇ ਸਿੱਖਾਂ ਦੀ ਸਟੇਟ ਆ ਜਿਹੜੀ ਉਹ ਧੋਖੇ ਨਾਲ ਖੋਈ, ਆਉਂਦੇ ਹੋਏ ਇੱਕ ਕਤਲੋਗਾਰਤ ਜਿਹੜੀ ਪੰਜਾਬ ਦੀ ਧਰਤੀ ਦੇ ਉੱਤੇ ਹੋਈ ਜਦੋਂ ਬ੍ਰਿਟਿਸ਼ਰਸ ਨੇ ਸੋ ਕਾਲਡ ਆਜ਼ਾਦੀ ਜਿਹੜੀ ਟ੍ਰਾਂਸਫਰ ਆਫ ਪਾਵਰ ਦੇ ਰੂਪ ਦੇ ਵਿੱਚ ਇੰਡੀਆ ਨੂੰ ਦਿੱਤੀ, ਇਹਨਾਂ ਧੋਤੀਧਾਰੀਆਂ ਨੂੰ ਦਿੱਤੀ ਆ। ਉਹਦੇ ਚੱਲਦਿਆਂ ਜਿਹੜਾ 1 ਮਿਲੀਅਨ ਤੋਂ ਵੱਧ ਲੋਕਾਂ ਦਾ, ਬੇਕਸੂਰ ਲੋਕਾਂ ਦਾ ਉੱਥੇ ਬੇਘਰ ਜਿਹੜੇ ਹੋਏ ਨੇ, ਜਿਨ੍ਹਾਂ ਦਾ ਕਤਲ ਹੋਇਆ ਉਹ ਸਾਰੇ ਘਟਨਾਕ੍ਰਮ ਦੇ ਵਿੱਚ, ਇਹਦੀ ਜਿਹੜੀ ਜਵਾਬਦੇਹੀ ਆ ਜਦੋਂ ਸਿੱਖ ਸਟੇਟ ਹੋਣ ਦੇ ਵਿੱਚ ਆਊਗੀ, ਇਹ ਇੰਗਲੈਂਡ ਤੋਂ ਲਊਗੀ। ਇੰਗਲੈਂਡ ਨੇ ਜਦੋਂ ਇੰਡੀਆ ਨੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਅਟੈਕ ਕੀਤਾ ਤਾਂ ਇੰਗਲੈਂਡ ਦੀ ਜਿਹੜੀ ਭਾਈਵਾਲੀ ਆ ਉਹ ਵੀ ਜਗ ਜ਼ਾਹਰ ਆ। ਇੰਗਲੈਂਡ ਦੀਆਂ ਏਜੰਸੀਆਂ ਦੀ ਜਿਹੜੀ ਕਾਰਗੁਜ਼ਾਰੀ ਆ, ਜੱਗੀ ਜੋਲ ਦੇ ਹਵਾਲੇ ਦੇ ਵਿੱਚ ਸਰਦਾਰ ਜਗਤਾਰ ਸਿੰਘ ਜੱਗੀ ਜੋਲ ਜਿਹੜੇ ਸਕਾਟਿਸ਼ ਸਿਟੀਜ਼ਨ ਨੇ, ਉਹਨਾਂ ਨੂੰ ਟਿਪ ਆਫ ਕੀਤਾ MI5 ਤੇ MI6 ਨੇ ਕਿ ਇਹ ਬੰਦਾ ਤੁਸੀਂ ਫੜ ਸਕਦੇ ਆ, ਇਹਦੇ ਖਿਲਾਫ ਆ ਸਬੂਤ ਨੇ ਜਾਂ ਜੋ ਵੀ ਆ। ਉਹਨਾਂ ਦੀ ਟਿਪ ਆਫ ਦੇ ਉੱਤੇ ਭਾਰਤੀ ਏਜੰਸੀਆਂ ਨੇ ਜੱਗੀ ਜੋਲ ਨੂੰ ਬਿਨਾਂ ਕਿਸੇ ਕੇਸ ਤੋਂ, ਬਿਨਾਂ ਕਿਸੇ ਸਬੂਤ ਤੋਂ, ਅੱਜ 6 ਸਾਲ ਹੋ ਚੱਲੇ ਨੇ, ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ। ਸੋ ਇਹ ਗੱਲਾਂ ਜਿਹੜੀਆਂ ਪਹਿਲਾਂ ਪਰਦੇ ਦੇ ਪਿੱਛੇ ਸੀ, ਪਰ ਇੰਗਲੈਂਡ ਦਾ ਕੋਈ ਵੀ ਪ੍ਰਾਈਮ ਮਿਨਿਸਟਰ ਆ ਜਿਹੜਾ ਉਹ ਇਸ ਤਰ੍ਹਾਂ ਕਿਸੇ ਭਾਰਤੀ ਪ੍ਰਾਈਮ ਮਿਨਿਸਟਰ ਦੇ ਇਸ਼ਾਰਿਆਂ ਦੇ ਉੱਤੇ ਨਹੀਂ ਸੀ ਨੱਚਿਆ ਜਿਵੇਂ ਰਿਸ਼ੀ ਸੁਨਕ ਨੱਚਿਆ। ਔਰ ਸਿਰਫ ਇੰਨਾ ਹੀ ਨਹੀਂ, ਰਿਸ਼ੀ ਸੁਨਕ ਦੇ ਭਾਰਤੀ ਦੌਰੇ ਤੋਂ ਪਹਿਲਾਂ 70 ਤੋਂ ਵੱਧ ਐਮਪੀਆਂ ਨੇ ਇਹ ਗੱਲ ਕੀਤੀ ਸੀ ਕਿ ਰਿਸ਼ੀ ਸੁਨਕ ਨੂੰ ਕਿ ਤੁਸੀਂ ਜਿਹੜਾ ਉਹ ਜੱਗੀ ਜੋਲ ਦੀ ਗੱਲ ਹੈ ਜਿਹੜੀ ਉੱਥੇ ਭਾਰਤੀ ਪ੍ਰਧਾਨ ਮੰਤਰੀ ਨਾਲ ਕਰੋ, ਕਿਉਂਕਿ ਸਾਡੇ ਇੱਕ ਸਿਟੀਜ਼ਨ ਨੂੰ ਇਹਨਾਂ ਨੇ ਨਜਾਇਜ਼ ਹਰਾਸਮੈਂਟ ਜਿਹੜੀ ਕੀਤੀ ਆ, ਹਿਰਾਸਤ ਦੇ ਵਿੱਚ ਰੱਖਿਆ ਹੋਇਆ, ਵੀ ਉਹਦਾ ਮਸਲਾ ਹੱਲ ਕਰੋ। ਰਿਸ਼ੀ ਸੁਨਕ ਨੇ ਬਿਲਕੁਲ ਕੋਰੀ ਨਾ ਇਸ ਗੱਲ ਤੋਂ ਕਰ ਦਿੱਤੀ ਗਈ ਸੀ। ਇਸ ਗੱਲ ਦਾ ਖਿਮਿਆਜਾ ਜਿਹੜਾ ਉਹ ਕੱਲਾ ਰਿਸ਼ੀ ਸੁਨਕ ਨੂੰ ਨਹੀਂ, ਉਹਦੀ ਜਿਹੜੀ ਪੋਲੀਟੀਕਲ ਪਾਰਟੀ ਆ ਉਹਨਾਂ ਨੂੰ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਜਿਹੜਾ ਉਹ ਸਾਫ਼ ਤੌਰ ਤੇ ਦੇਖਣ ਨੂੰ ਮਿਲੂਗਾ। ਮੀਡੀਆ ਨੇ ਜਿਹੜਾ ਗ੍ਰਿਲ ਕਰਨਾ ਉਹ ਵੱਖਰਾ, ਔਰ ਜਿਹੜਾ ਇਹਦਾ ਜੋ ਇਹਦੇ ਨਾਲ ਹਸ਼ਰ ਹੁਣ ਪਾਰਲੀਮੈਂਟ ਦੇ ਵਿੱਚ ਹੋਣਾ ਉਹ ਵੱਖਰਾ ਜੀ। ਬਿਲਕੁਲ ਜੀ। ਜਾਂਦੇ ਜਾਂਦੇ ਹੁਣ ਕਿਉਂਕਿ ਸਾਡਾ ਟਾਈਮ ਕੰਪਲੀਟ ਹੋਣ ਜਾ ਰਿਹਾ ਤੇ ਅਖੀਰ ਦੇ ਵਿੱਚ ਮੈਂ ਇੱਕ ਧਿਆਨ ਆਪਣੇ ਦਰਸ਼ਕਾਂ ਦਾ ਵੀ ਇਸ ਗੱਲ ਵੱਲ ਲਿਜਾਣਾ ਚਾਹੁੰਦਾ ਤੇ ਤੁਹਾਡੀ ਟਿੱਪਣੀ ਵੀ ਇਸ ਗੱਲ ਤੇ ਚਾਹੂੰਗਾ ਕਿ ਕਿਉਂਕਿ ਇਹ ਦੇਖਣ 'ਚ ਆਇਆ ਕਿ ਇੰਟਰਨੈਸ਼ਨਲ ਮੀਡੀਆ 'ਚ ਵੀ ਇਹ ਗੱਲ ਚੱਲੀ ਕਿ ਜਿਹੜਾ US ਆ, ਕਿਉਂਕਿ ਬੜੀਆਂ ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਉਹਨਾਂ ਵੱਲੋਂ ਇਹ ਮਾਮਲਾ ਰੇਸ ਕੀਤਾ ਗਿਆ ਸੀ ਬਾਈਡਨ ਦੇ ਇੰਡੀਆ ਟ੍ਰਿਪ ਤੋਂ ਪਹਿਲਾਂ ਕਿ ਇੰਡੀਆ ਦੇ ਵਿੱਚ ਹਿਊਮਨ ਰਾਈਟਸ ਵਾਇਲੇਸ਼ਨਸ ਬਹੁਤ ਵੱਡੇ ਪੱਧਰ ਤੇ ਹੋ ਰਹੀਆਂ ਤੇ ਜਿਹੜੀ ਪ੍ਰੈਸ ਫਰੀਡਮ ਆ ਉਹ ਬੜੀ ਮਤਲਬ ਸਖਤੀ ਨਾਲ ਉਹਨੂੰ ਖਤਮ ਕੀਤਾ ਜਾ ਰਿਹਾ। ਤੇ ਬਾਈਡਨ ਹਾਲਾਂਕਿ ਇੰਡੀਆ ਦੇ ਵਿੱਚ ਜਿੰਨਾ ਟਾਈਮ ਰਹੇ, ਬਾਈਡਨ ਦੀ ਕੋਈ ਸਟੇਟਮੈਂਟ ਇਸ ਸੰਦਰਭ ਦੇ ਵਿੱਚ ਨਹੀਂ ਆਈ, ਪਰ ਜਿਵੇਂ ਇੰਡੀਆ ਤੋਂ ਬਾਹਰ ਬਾਈਡਨ ਆਉਂਦੇ ਆ ਤੇ ਵੀਅਤਨਾਮ ਪਹੁੰਚਦੇ ਆ ਤੇ ਉੱਥੇ ਉਹਨਾਂ ਦੀ ਇਹ ਸਟੇਟਮੈਂਟ ਜਿਹੜੀ ਆ ਹੁਣ ਸਾਹਮਣੇ ਆਈ ਆ ਕਿ ਬਾਈਡਨ ਨੇ ਇਹ ਗੱਲ ਕਹੀ ਆ ਕਿ ਉਹਨਾਂ ਨੇ ਮੋਦੀ ਦੇ ਨਾਲ ਜਿਹੜੀ ਇੰਡੀਆ ਦੇ ਵਿੱਚ ਹਿਊਮਨ ਰਾਈਟਸ ਦੀ ਸਿਚੁਏਸ਼ਨ ਆ ਤੇ ਜਿਹੜੀ ਪ੍ਰੈਸ ਫਰੀਡਮ ਦੀ ਇੰਪੋਰਟੈਂਸ ਆ ਉਹ ਇਸ਼ੂ ਰੇਜ਼ ਕੀਤੇ ਆ। ਤੇ ਪਰ ਦੂਜੇ ਪਾਸੇ ਮਤਲਬ ਇਹ ਵੀ ਆਇਆ ਸਾਹਮਣੇ ਕਿ ਜਿਹੜਾ ਯੂਕਰੇਨ ਦਾ ਮਾਮਲਾ ਸੀ ਉਹਦੇ ਵਿੱਚ ਵੀ ਜਿਹੜਾ US ਆ ਜਾਂ UK ਆ, ਉਹਨਾਂ ਦੀ ਜਿਹੜੀ ਪੋਜੀਸ਼ਨ ਆ ਉਹ ਮਤਲਬ ਕਹਿ ਰਿਹਾ ਕਿ ਕੰਪਰੋਮਾਈਜ਼ ਹੋਈ ਆ, ਕਿ ਯੂਕਰੇਨ ਵੀ ਇਸ ਗੱਲ ਤੋਂ ਨਾਰਾਜ਼ ਆ ਕਿ ਜਿਹੜੀ ਸਟੇਟਮੈਂਟ ਆ, ਸਾਂਝਾ ਬਿਆਨ ਆ, ਉਹਦੇ ਵਿੱਚ ਰਸ਼ੀਆ ਦੇ ਖਿਲਾਫ ਰਸ਼ੀਆ ਦਾ ਨਾਮ ਲੈ ਕੇ ਜਿਹੜਾ ਆ ਕੋਈ ਵੀ ਉਹਦੇ ਤੇ ਮਤਲਬ ਨਹੀਂ ਸਟੇਟਮੈਂਟ ਦਿੱਤੀ ਗਈ, ਬਲਕਿ ਇੱਕ ਸਾਂਝੀ ਜੀ ਗੱਲ ਕਰਤੀ ਗਈ ਕਿ ਜਿਹੜੀ ਕਿਸੇ ਵੀ ਤਰ੍ਹਾਂ ਦੀ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਹਮਲਾ ਹੈ ਕਿਸੇ ਵੀ ਤਰ੍ਹਾਂ ਦਾ ਕਿਸੇ ਵੱਲੋਂ ਵੀ ਕੀਤਾ ਗਿਆ ਉਸ ਦੀ ਨਿੰਦਾ ਕੀਤੀ ਗਈ ਆ। ਤੇ ਇੰਡੀਅਨ ਮੀਡੀਆ ਨੇ ਇਹਨੂੰ ਕਾਫੀ ਇੰਡੀਆ ਦੀ ਜਿਹੜੀ ਡਿਪਲੋਮੇਸੀ ਦੀ ਜਿੱਤ ਵੀ ਦੱਸਿਆ ਕਿ ਇੰਡੀਆ ਨੇ ਇੱਕ ਸਾਂਝੀ ਸਟੇਟਮੈਂਟ ਦਿਵਾਉਣ ਦੇ ਵਿੱਚ ਇੰਡੀਆ ਕਾਮਯਾਬ ਰਿਹਾ। ਪਰ ਯੂਕਰੇਨ ਕਾਫੀ ਨਾਰਾਜ਼ ਆ ਤੇ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਕੈਨੇਡਾ ਨੇ ਇਹ ਗੱਲ ਪ੍ਰਾਈਮ ਮਿਨਿਸਟਰ ਨੇ ਵੀ ਕਹੀ ਕਿ ਉਹ ਇਸ ਤੋਂ ਖੁਸ਼ ਨਹੀਂ, ਉਹ ਇੱਕ ਚਾਹੁੰਦੇ ਸੀ ਕਿ ਜਿਹੜੀ ਸਟਰੋਂਗ ਸਟੇਟਮੈਂਟ ਆ ਉਹ ਇਸ ਮਾਮਲੇ ਦੇ ਉੱਤੇ ਆਵੇ। ਤਾਂ US ਦਾ ਜਿਹੜਾ ਇਹ ਸਾਰਾ ਸਟੈਂਡ ਆ ਕਿ ਬਾਈਡਨ ਹੁਣ ਵੀਅਤਨਾਮ ਪਹੁੰਚ ਕੇ ਗੱਲ ਕਹਿ ਰਹੇ ਆ ਕਿ ਹਿਊਮਨ ਰਾਈਟਸ ਦੀ ਉਹਨਾਂ ਨੇ ਗੱਲ ਕੀਤੀ ਆ ਮੋਦੀ ਦੇ ਨਾਲ, ਪਰ ਇੰਡੀਆ ਦੇ ਵਿੱਚ ਕੋਈ ਸਟੇਟਮੈਂਟ ਨਾ ਆਉਣਾ, ਤਾਂ US ਵੀ ਕਿਤੇ ਨਾ ਕਿਤੇ ਤੁਹਾਨੂੰ ਲੱਗ ਰਿਹਾ ਕਿ ਜਿਹੜੀ ਬਾਈਡਨ ਗਵਰਨਮੈਂਟ ਆ ਉਹ ਕੰਪਰੋਮਾਈਜ਼ ਕਰਦੀ ਨਜ਼ਰ ਆ ਰਹੀ ਆ ਹਿਊਮਨ ਰਾਈਟਸ ਵੈਲਿਊਜ਼ ਦੇ ਉੱਤੇ। ਜੀ ਬਿਲਕੁਲ ਗੱਲ ਕਰਨੀ ਹੋਵੇ ਰਸ਼ੀਆ ਦੀ ਜਿਹੜੀ ਐਗਰੈਸ਼ਨ ਆ ਉਹਦੇ ਉੱਤੇ। ਜੀ ਦੇਖੋ, ਕਈ ਵਾਰ ਨਾ ਜਿਹੜੀ ਡਿਪਲੋਮੇਸੀ ਹੁੰਦੀ ਆ ਉਹਦੇ ਮਾਇਨੇ ਕੁਝ ਹੋਰ ਹੁੰਦੇ ਆ। ਦੇਖੋ ਤੁਸੀਂ, ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਉਹਦੇ ਤੁਰੰਤ ਪ੍ਰਭਾਵ ਆ ਜਿਹੜੇ ਦੇਖਣ ਨੂੰ ਨਹੀਂ ਮਿਲਦੇ, ਪਰ ਦੂਰ ਅਗਾਮੀ ਜਿਹੜੇ ਸਿੱਟੇ ਉਹਦੇ ਬੜੇ ਭਿਅੰਕਰ ਹੁੰਦੇ ਨੇ। ਇਹ ਸਵਾਲ ਜਿਹੜਾ
ਜੋ ਬਾਈਡਨ ਨੂੰ ਖਾਸ ਕਰਕੇ ਹਮੇਸ਼ਾ ਪੁੱਛਿਆ ਜਾਂਦਾ ਰਹੇਗਾ ਕਿ ਜਦੋਂ ਤੁਸੀਂ ਯੂਕਰੇਨ ਨੂੰ ਬਲਦੀ ਦੇ ਬੂਥੇ ਦੇ ਵਿੱਚ ਪਾਇਆ ਤੇ ਫਿਰ ਜਦੋਂ ਸਮਾਂ ਆਇਆ ਤੇ ਤੁਸੀਂ ਉਹਦੇ ਨਾਲ ਸਟੈਂਡ ਕਿਉਂ ਨਹੀਂ ਕਰ ਸਕੇ। ਇਹਦੇ ਪਿੱਛੇ ਇਹਨਾਂ ਦੀ ਕੀ ਜਿਹੜੀ ਆ ਫੋਰਨ ਪਾਲਿਸੀ ਆ, ਉਹਦਾ ਕੀ ਫੇਲਿਊਰ ਆ ਜਾਂ ਕਾਮਯਾਬੀ ਆ, ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ। ਕਿਉਂਕਿ ਜਿੱਥੇ ਤੱਕ ਤੁਸੀਂ ਇਹ ਗੱਲ ਕੀਤੀ ਹੈ ਨਾ ਕਿ ਇੰਡੀਆ ਦੀ ਡਿਪਲੋਮੇਸੀ ਦੀ ਜਿੱਤ ਆ, ਇਹ ਇੰਡੀਆ ਦੀ ਡਿਪਲੋਮੇਸੀ ਦੀ ਜਿੱਤ ਨਹੀਂ ਹੈ। ਇਹ ਜਿੱਤ ਆ ਚਾਈਨਾ ਤੇ ਰਸ਼ੀਆ ਦੇ ਡਿਓ ਦੀ, ਜਿਨ੍ਹਾਂ ਨੇ ਇਸ ਗੱਲ ਨੂੰ ਰੋਕ ਲਿਆ। ਭਾਵੇਂ ਇੰਡੀਆ ਜਿੰਨਾ ਮਰਜ਼ੀ ਯੂਐਸ ਦੇ ਮੋਢਿਆਂ ਤੇ ਚੜ੍ਹ ਕੇ ਨੱਚਿਆ, ਪਰ ਜਿਹੜੀ ਗੱਲ ਰਸ਼ੀਆ ਤੇ ਚਾਈਨਾ ਚਾਹੁੰਦੇ ਸੀ ਉਹ ਹੋਈ ਹੈ। ਜੇ ਇਹਦੇ 'ਚ ਕੋਈ ਵਿਕਟਮ ਬਣਿਆ, ਉਹ ਬਣਿਆ ਯੂਕਰੇਨ, ਤੇ ਜੇ ਕੋਈ ਬੰਦਾ ਉਹਦੀ ਵਜ੍ਹਾ ਬਣੀ ਆ, ਉਹ ਦੋਨੇ ਨਰਿੰਦਰ ਮੋਦੀ ਤੇ ਜੋ ਬਾਈਡਨ ਦੀ ਜਿਹੜੀ ਢਿੱਲੀ ਅਪਰੋਚ ਰਹੀ ਆ ਉਹ ਆ। ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਆ ਜਿਹੜੀ ਇਹ ਅਮਰੀਕਨ ਪੋਲਿਟਿਕਸ ਨੂੰ ਵੀ ਪ੍ਰਭਾਵਿਤ ਕਰੇਗੀ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਜੀਓ ਪੋਲਿਟਿਕਸ ਆ ਉਹ ਵੀ ਇਹ ਤੇ ਨਜ਼ਰ ਰੱਖ ਰਹੀ ਆ ਕਿ ਮੌਕੇ ਦੇ ਉੱਤੇ ਤੁਹਾਡੇ ਜਿਹੜੇ ਸਟਾਂਸ ਆ ਉਹ ਕਿਉਂ ਬਦਲ ਜਾਂਦੇ ਨੇ। ਇਹ ਗੱਲ ਆ ਜਿਹੜੀ ਇਹ ਗੰਭੀਰਤਾ ਦੇ ਨਾਲ ਵਿਚਾਰੀ ਜਾਏਗੀ ਕਿ ਕੀ ਕਿਸੇ ਮੁਲਕ ਦੇ ਮਗਰ ਲਾ ਕੇ ਇੱਕ ਦੂਜੇ ਮੁਲਕ ਨੂੰ ਕੋਈ ਗੱਲਬਾਤ ਐਸੀ ਕਰਨੀ ਚਾਹੀਦੀ ਹੈ ਜਿਹਦੇ ਨਾਲ ਉਹਦਾ ਨੁਕਸਾਨ ਹੋਵੇ, ਤੇ ਬਾਅਦ ਚ ਫਿਰ ਇਹ ਵਪਾਰੀ ਲੋਕ ਨੇ ਜਿਹੜੇ ਉਹ ਆਪਣਾ ਸਟਾਂਸ ਆ ਜਿਹੜਾ ਬਦਲ ਲੈਣ। ਸੋ ਇਹਦੇ ਜਿਹੜੇ ਅਸਲ ਨਤੀਜੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦੇਖਣ ਨੂੰ ਮਿਲਣਗੇ ਜੀ। ਬਿਲਕੁਲ ਮਨਵੀਰ ਸਿੰਘ ਜੀ, ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਤੇ ਅੱਜ ਇਹ ਸਾਰੀ ਗੱਲਬਾਤ ਕਰਨ ਦੇ ਲਈ। ਦਰਸ਼ਕਾਂ ਦੇ ਨਾਲ ਜਿਵੇਂ ਅਸੀਂ ਇਹ ਗੱਲਾਂ ਕੀਤੀਆਂ ਨੇ, ਕਾਫੀ ਮਤਲਬ ਇਹ ਗੱਲ ਸਮਝਣ ਨੂੰ ਮਿਲੂਗੀ ਸਾਡੇ ਦਰਸ਼ਕਾਂ ਨੂੰ ਕਿ ਜਿਹੜੀ ਹਿਊਮਨ ਰਾਈਟਸ ਦੀ ਇੰਪੋਰਟੈਂਸ ਆ ਉਸ ਦੇ ਉੱਤੇ ਕਿਹੜਾ ਮੁਲਕ ਇਸ ਸਮੇਂ ਕੀ ਸਟੈਂਡ ਲੈ ਰਿਹਾ। ਤੇ ਜਿਵੇਂ ਇਹ ਸਾਰੀ G20 ਦੀ ਮੀਟਿੰਗ ਸੀ, ਇਹਦੇ ਵਿੱਚ ਇਹ ਗੱਲ ਦੇਖਣ ਨੂੰ ਮਿਲੀ ਆ ਕਿ ਜਿਹੜੇ ਇਕਨੋਮਿਕਲ ਇੰਟਰਸਟ ਨੇ ਉਹ ਇੱਕ ਵਾਰ ਫੇਰ ਜਿਹੜੀਆਂ ਹਿਊਮਨ ਰਾਈਟਸ ਵੈਲਿਊਜ਼ ਨੇ ਜਾਂ ਜਿਹੜੇ ਹਿਊਮਨ ਰਾਈਟਸ ਇਸ਼ੂਜ਼ ਨੇ ਉਹਨਾਂ ਨੂੰ ਓਵਰਰੂਲ ਕਰਦੇ ਨਜ਼ਰ ਆਏ ਆ ਕਿ ਜਿੱਥੇ ਸਾਰੇ ਮੁਲਕਾਂ ਨੇ ਜਿਹੜੇ ਆਪਣੇ ਆਰਥਿਕ ਮਫਾਦ ਨੇ ਉਹਨਾਂ ਨੂੰ ਤਰਜੀਹ ਦਿੱਤੀ। ਪਰ ਇਹ ਸਾਰੀ ਗੱਲ ਦੇ ਵਿੱਚ ਜਿਵੇਂ ਤੁਸੀਂ ਸਟੇਟਮੈਂਟ ਦਿੱਤੀ ਸੀ ਕਿ ਜਿਹੜਾ ਇੱਕ ਮਤਲਬ ਉੱਭਰ ਦਾ ਨਾਮ ਜਿਹੜਾ ਹਿਊਮਨ ਰਾਈਟਸ ਦੇ ਪੱਖ ਤੋਂ ਚਮਕਿਆ ਉਹ ਕੈਨੇਡਾ ਦਾ ਚਮਕਿਆ ਕਿ ਕੈਨੇਡਾ ਦੀ ਗਵਰਨਮੈਂਟ ਨੇ ਤੇ ਖਾਸ ਤੌਰ ਤੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇੱਕ ਕਾਫੀ ਵੱਡਾ ਦਬਾਅ ਹੋਣ ਦੇ ਬਾਵਜੂਦ ਵੀ ਜਿਹੜਾ ਆ ਹਿਊਮਨ ਰਾਈਟਸ ਅਤੇ ਫਰੀडम ਆਫ ਐਕਸਪ੍ਰੈਸ਼ਨ ਦੇ ਲਈ ਜਿਹੜੀ ਆ ਆਪਣੀ ਆਵਾਜ਼ ਚੁੱਕੀ ਆ, ਜਿਸ ਦੇ ਚੱਲਦਿਆਂ ਉਹਨਾਂ ਨੂੰ ਕਾਫੀ ਕੁਝ ਦਾ ਸਾਹਮਣਾ ਵੀ ਕਰਨਾ ਪਿਆ। ਕਾਫੀ ਸਖਤ ਟਿੱਪਣੀਆਂ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਤੇ ਨਾਲ ਹੀ ਜਿਹੜੀ ਡੋਮੈਸਟਿਕ ਪੋਲਿਟਿਕਸ ਆ ਉਸ ਦੇ ਵਿੱਚ ਵੀ ਉਹਨਾਂ ਦੇ ਖਿਲਾਫ ਹੋਈਆਂ। ਪਰ ਜਿਹੜੇ ਹਿਊਮਨ ਰਾਈਟਸ ਦੇ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਇਹ ਗੱਲ ਚਾਹੁੰਦੇ ਨੇ ਕਿ ਕਿਸੇ ਦੇ ਵੀ ਜਿਹੜੇ ਹਿਊਮਨ ਰਾਈਟਸ ਨੇ ਉਹਨਾਂ ਦਾ ਘਾਣ ਨਾ ਹੋਵੇ, ਤਾਂ ਉਹਨਾਂ ਦੇ ਲਈ ਇਹ ਇੱਕ ਸੰਤੁਸ਼ਟੀ ਵਾਲੀ ਖਬਰ ਆ ਕਿ ਇਸ ਸਾਰੇ ਘੁੱਪ ਹਨੇਰੇ ਦੇ ਵਿੱਚ ਕੋਈ ਜਿਹੜਾ ਦੀਵਾ ਆ ਉਹ ਅਜੇ ਵੀ ਬਲ ਰਿਹਾ ਜੋ ਮਨੁੱਖੀ ਅਧਿਕਾਰਾਂ ਨੂੰ ਤਰਜੀਹ ਦੇਵੇ। ਤੇ ਜਿਹੜੀ ਸਿੱਖ ਪੋਲਿਟਿਕਸ ਆ ਜਾਂ ਖਾਸ ਤੌਰ ਤੇ ਜਿਹੜੀ ਸਿੱਖ ਸੈਪਰੇਟਿਜ਼ਮ ਦੀ ਪੋਲਿਟਿਕਸ ਆ ਉਸ ਦਾ ਕੀ ਨਜ਼ਰੀਆ ਆ, ਕਿਵੇਂ ਉਹ ਇਹ ਸਾਰੀ G20 ਮੀਟਿੰਗ ਨੂੰ ਦੇਖ ਰਹੇ ਆ, ਉਹਦੇ ਵੀ ਜਿਹੜੀਆਂ ਇਨਸਾਈਟਸ ਨੇ ਉਹ ਮਨਵੀਰ ਸਿੰਘ ਜੀ ਤੁਸੀਂ ਸਾਂਝੀਆਂ ਕੀਤੀਆਂ ਸਾਡੇ ਦਰਸ਼ਕਾਂ ਦੇ ਨਾਲ। ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਮਸਲੇ ਨੇ ਉਹਨਾਂ ਦੇ ਉੱਤੇ ਜਿਹੜੀ ਲਗਾਤਾਰ ਗੱਲਬਾਤ ਆ ਉਹ ਆਪਣੇ ਦਰਸ਼ਕਾਂ ਤੱਕ ਅਸੀਂ ਪਹੁੰਚਦੀ ਕਰਦੇ ਰਹੀਏ, ਸਾਂਝੀ ਕਰਦੇ ਰਹੀਏ। ਤੇ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।